ਤੇ ਮੈਂ ਜੀ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਹਵਾ ਮੰਗਾਇਆ ਤੰਦੂਰ, ਦੇਸੀ ਤੰਦੂਰ ਮਿੱਟੀ ਦਾ ਬਣਿਆ। ਇਹ ਵੇਖੋ, ਇਹ ਮੈਂ ਕਿਹਾ ਵੀ ਕਿਚਨ ਦੇ ਬਾਹਰ ਲਾਉਣਾ ਤੇ ਖਾਣ ਪਕਾਉਣ ਜਿਹੜਾ ਇਹ ਇੱਥੇ ਆ ਕਰੂਗਾ। ਚਲੋ ਵੀ ਚਲੋ, दो जने रहो जो, 2 जने इधर अगले पासों भाजी बस नहीं उधर ही फड़ो, इत्थों ही 2 जने ਚੱਲ ਵੀ ਮੰਨਿਆ। ਤੇ ਇਹਦੀ 8-9 ਇੰਚ ਢਾਲ ਐ ਨੂੰ ਰੱਖੀ ਆ। ਇੱਥੇ ਆ ਜਿਹੜੀ ਜਗ੍ਹਾ ਇੱਥੇ ਉਹ ਖਾਲੀ ਬਣ ਜਾਣੀ, ਮਤਲਬ ਵੀ ਉਧਰ ਦਾ ਉਧਰ ਦਾ ਜਿਹੜਾ ਡੰਗਰਾਂ ਦਾ ਹੋਵੇ ਜਾਂ ਪਾਣੀ ਦੀ ਸਫਾਈ ਕਰਨਾ ਹੋਵੇ ਉਹਦੇ 'ਚ ਪੈ ਕੇ ਤੇ ਇੱਧਰ ਨੂੰ ਖਾਲੀ ਜਿਹੜੀ ਬਾਹਰ ਚੱਲੇਗੀ। ਚੱਲ ਸੁਣ ਤੇ ਆਪਣੀ ਅੰਮਾ ਦਾ ਮੁੱਲ ਵਿੱਚੇ ਮੰਗ ਲਾ। ਲਓ ਜੀ, ਇਹ ਦੇਸੀ ਜੁਗਾੜ ਲੈ ਆਪਣਾ ਵੀ ਲੈਵਲ ਕਿਵੇਂ ਕਰਦੇ ਦੇਸੀ। ਆਵੇਂ ਸਵਾਲ ਉੱਥੇ ਨਾ ਪਮੈਸ਼ਾ ਨਾ ਕੀਤਾ ਵਾ, ਸਾਰੇ ਪਾਸੇ ਇੱਕੋ ਲੈਵਲ ਰੱਖਿਆ ਵਾ, ਜਾਨੀ ਕਿ ਇੱਥੋਂ ਲੈ ਲਿਆ 1.5 ਫੁੱਟ, ਹਾਂ ਉਧਰੋਂ ਢਾਲ ਕਰਨੀ ਹੈ ਨਾ, ਉਧਰੋਂ ਜਾਨ ਕੇ 6 ਇੰਚ ਡਾਊਨ ਕਰ ਦੇਣਾ। ਨਹੀਂ ਤੇ ਇਹ ਤਾਂ ਬਹੁਤ ਪੁਰਾਣਾ ਤਰੀਕਾ ਹੈ ਨਾ। ਹਾਂਜੀ, ਤੇ ਜਦੋਂ ਘਰ ਸਾਡੇ ਪੱਥਰ ਲਾਇਆ ਸੀ ਉਦੋਂ ਨਹੀਂ ਹੈਗਾ ਤਰੀਕਾ? ਉਦੋਂ ਸਰ ਜੀ ਪੈਪ ਲੈਵਲ ਹੀ ਨਹੀਂ ਲਿਆਂਦਾ। ਉਦੋਂ ਅਸੀਂ ਨਾ ਦੂਸਰਾ ਦੇਸੀ ਲੈਵਲ ਸੀ ਫੱਟੀ ਵਾਲਾ। ਹੁਣ ਤੇਰੇ ਫੱਟੀ ਫੇਰਾ ਫਿਰ ਮੈਂ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਰ ਢਿੱਲੋਂ ਤੇ ਪਿੰਡ ਪਹੁੰਚ ਗਏ ਆ। ਲੋਹੜੀ ਜਿਹੜੀ ਆ ਮਨਾ ਮਨੂ ਕੇ 2 ਦਿਨ, ਇੱਕ ਦਿਨ ਲਾਹੌਰ ਤੇ ਫਿਰ ਵਕਾਰ ਕੋ, ਤੇ ਅੱਜ ਆ ਫੈਸਲਾਬਾਦ। ਤੇ ਫੈਸਲਾਬਾਦ ਆਪਣੇ ਪਿੰਡ ਆ ਗਿਆ ਸਵੇਰੇ ਮੈਂ, ਤੇ ਸਵੇਰੇ ਨਹੀਂ ਦੁਪਹਿਰ ਹੋ ਗਈ ਕਿਉਂਕਿ ਰਾਤੀ ਧੁੰਦ ਪਈ ਸੀ। ਤੇ ਵਕਾਰ ਕੋ ਜਦੋਂ ਆਏ ਆ ਤੇ ਸਾਨੂੰ 12:30-1 ਹੋ ਗਿਆ। ਤੇ ਹੁਣ ਪਹੁੰਚੇ ਆ ਪਿੰਡ, ਰਾਤੀ ਲੇਟ ਆਏ, ਫਿਰ 2.5 ਘੰਟੇ ਲੱਗ ਗਏ ਵਕਾਰ ਕੋ। ਉਹਦੇ ਨਾਲ ਹੌਲੀ ਗੱਡੀ 'ਚ ਫੋਗ ਬਹੁਤ ਜ਼ਿਆਦਾ ਸੀ, ਵੈਸੇ ਖਤਰਨਾਕ ਸੀ, ਲੇਕਿਨ ਇਹ ਵੀ ਗੱਡੀਆਂ ਸਾਡੀਆਂ 6-7 ਸਨ। ਫਿਰ ਇੱਕ ਦੂਜੀ ਦੇ ਪਿੱਛੇ ਲਾ ਕੇ ਤੇ ਆਪਾਂ ਮੇਨ ਰੋਡ ਤੇ ਚੜ੍ਹੇ ਤੇ ਉੱਥੋਂ ਬੱਸਾਂ ਦੇ ਮਗਰ ਲਾ ਕੇ ਤੇ ਆਪਾਂ ਪਹੁੰਚ ਗਏ। ਕਿਉਂਕਿ ਜਿਹੜੇ ਡਰਾਈਵਰ ਰੋਜ਼ਮਰਰਾ ਵਾਲੇ ਹੁੰਦੇ ਨਾ, ਉਹਨਾਂ ਦੀ ਕਾਰਸਤਾਦੀ ਹੁੰਦੀ, ਉਹ ਗੱਡੀ ਵਧੀਆ ਤੇ ਤੇਜ਼ ਚਲਾ ਲੈਂਦੇ। ਤੇ ਕੰਮ ਕਿੱਥੇ ਪਹੁੰਚ ਗਿਆ ਡੇਅਰੀ ਫਾਰਮ ਦਾ, ਸੋ ਤੁਹਾਨੂੰ ਅੱਜ ਦਾ ਵਿਖਾਉਣਾ ਵੀ ਕੰਮ ਕਿੱਥੇ ਤੱਕ ਪਹੁੰਚਿਆ ਤੇ ਕੀ ਹੋਇਆ। ਤੇ ਹੁਣੇ ਮੈਂ ਆਇਆ ਹੀ ਸਾਂ ਤੇ ਆਉਂਦਿਆਂ ਨੂੰ ਲੂਸੀ, ਤੇ ਆਹ ਲੂਸੀ ਜਿਹੜੀ ਨਾ ਉਹ ਇਹਦਾ ਮੁੰਡਾ ਆ ਤੇ ਉਹ ਇਹਦਾ ਆ। ਤੇ ਲੂਸੀ ਆਉਂਦੇ ਪੈਰਾਂ 'ਚ ਲੱਗ ਗਈ, ਇਹਨੂੰ ਰੋਟੀ ਮੈਂ ਲੈਣ ਘੱਲਿਆ। ਰੋਟੀ ਪੱਕੀ ਆਈ ਹੈ, ਇਹਨਾਂ ਨੂੰ ਪਾਉਂਦੇ ਆ। ਤੇ ਇੱਧਰੋਂ ਸਾਡੇ ਨਿੱਕੂ ਸਾਹਿਬ ਕੰਮਕਾਰ ਨੂੰ ਲੱਗੇ। ਤੇ ਮੁੰਡੇ ਨੂੰ ਮੈਂ ਕਿਹਾ ਤੂੰ ਕੁਰਸੀਆਂ ਮੰਜੀਆਂ ਕੱਢ। ਤੇ ਮੈਂ ਜੀ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਹਵਾ ਮੰਗਾਇਆ ਤੰਦੂਰ, ਦੇਸੀ ਤੰਦੂਰ ਮਿੱਟੀ ਦਾ ਬਣਿਆ। ਇਹ ਵੇਖੋ, ਇਹ ਮੈਂ ਕਿਹਾ ਵੀ ਕਿਚਨ ਦੇ ਬਾਹਰ ਲਾਉਣਾ ਤੇ ਖਾਣ ਪਕਾਉਣ ਜਿਹੜਾ ਇਹ ਇੱਥੇ ਆ ਕਰੂਗਾ। ਪਿੰਡ ਵਾਲਾ ਘਰ ਵੀ ਇੱਥੋਂ 10-15 ਮਿੰਟ ਦੀ ਵਾਟ ਤੇ ਆ, ਤੇ ਪ੍ਰਾਹੁਣੇ ਆਏ ਗਏ ਵਾਸਤੇ ਮੈਨੂੰ ਲੱਗਦਾ ਉੱਥੋਂ ਵੀ ਦੂਰ ਪੈਣਾ। ਸੋ ਇੱਕ ਬੰਦਾ ਤਾਂ ਪੱਕਾ ਇੱਥੇ ਆਓ ਕਿਚਨ ਬਣ ਜਾਣਾ, ਤੇ ਇਹਨੂੰ ਆਪਾਂ ਇੱਥੇ ਲਾ ਦੇਣਾ ਤੰਦੂਰ ਨੂੰ। ਇਹ ਇਸ ਜਗ੍ਹਾ ਤੇ, ਇਸ ਨੁੱਕਰ ਤੇ ਇੱਥੇ ਲਾ ਦੇਣਾ, ਤੇ ਆਹ ਨਾਲ ਕਿਚਨ ਬਣ ਜਾਣਾ। ਤੇ ਇੱਥੋਂ ਰੋਟੀਆਂ ਲੱਗ ਤੇ ਬਣਿਆ ਕਰਨੀਆਂ। ਤੇ ਜਿਹੜਾ ਬਹਿਣ ਵਾਲਾ ਥੜਾ ਵਾ ਬਹੁਤ ਸੋਹਣਾ, ਜਿਵੇਂ ਮੈਂ ਇਹਦਾ ਨਾ ਡਿਜ਼ਾਈਨ ਕਰਵਾਇਆ ਸੀ, ਮਤਲਬ ਆਰਕੀਟੈਕਟ ਨੂੰ ਭੇਜਿਆ ਸੀ ਮੈਂ, ਉਹਨੇ ਦਾ ਡਿਜ਼ਾਈਨ ਕਰਕੇ ਭੇਜਿਆ ਤੇ ਉਹਦੇ ਹਿਸਾਬ ਨਾਲ ਮੈਂ ਬਣਾਇਆ ਸੀ ਤੇ ਬਹੁਤ ਸੋਹਣਾ ਬਣਿਆ। ਇਹ ਵੇਖੋ, ਇਹ ਸਾਰਾ ਜਦੋਂ ਪੇਂਟ ਹੋ ਗਿਆ ਇਹ ਐਸ ਰੁਕਦਾ, ਕਿਉਂਕਿ ਉਧਰ ਸਾਡਾ ਗੇਟ ਬਣ ਜਾਂਦਾ ਇਸ ਸਾਈਡ ਤੇ। ਮਤਲਬ ਇੱਥੋਂ ਟਰੈਕਟਰ ਟਰਾਲੀ ਕੋਈ ਗੱਡੀ ਗੁੱਡੀ ਆਵੇ ਮੁੜਨ 'ਚ ਆਸਾਨੀ ਹੋਵੇ, ਇਹਨੂੰ ਰਾਊਂਡ ਕਰ ਦਿੱਤਾ ਇੱਧਰੋਂ, ਤੇ ਉਹ ਥੋੜ੍ਹੀ ਜਿਹੀ ਦੀਵਾਰ ਕਰ ਦਿੱਤੀ। ਤੇ ਆਹ ਬਹਿਣ ਵਾਸਤੇ ਮਤਲਬ ਵੀ 15-20-25 ਬੰਦੇ ਜਿਹੜੇ ਆ ਇੱਥੇ ਬਹਿ ਸਕਦੇ ਆ। ਤੇ ਉਧਰੋਂ ਜਿਹੜਾ ਬਰਾਮਦਾ ਵਾ ਉਹਦੇ ਵਿੱਚ ਵੀ। ਤੇ ਉਧਰੋਂ ਮੇਰਾ ਫੋਨ ਆ ਗਿਆ, ਫੋਨ ਕਿਹਦਾ ਆ ਗਿਆ ਵੇਖ ਲਾ ਮੈਂ, ਸੌਰੀ ਵਿੱਚ ਆ ਗਿਆ ਫੋਨ। ਮੈਂ ਦੱਸਣ ਡਿਆ ਵੀ ਇਹ ਆਪਣਾ ਬਣ ਗਿਆ ਬਹਿਣ ਵਾਸਤੇ ਤੇ ਬਹੁਤ ਸੋਹਣਾ। ਜਦੋਂ ਇਹ ਹੋ ਗਿਆ ਪਲਸਤਰ ਜਿਹੜਾ ਝੜ ਕੇ ਦੁਬਾਰਾ ਹੋ ਗਿਆ, ਪੇਂਟ ਹੋ ਗਿਆ, ਤਾਂ ਬਹੁਤ ਸੋਹਣਾ ਲੱਗੂਗਾ ਬਹਿਣ ਵਾਲਾ ਛੋਟਾ ਜਿਹਾ ਡੇਰਾ ਟਾਈਪ ਜਿਹੜਾ ਨਾ। ਤੇ ਫੋਨ ਮੇਰਾ ਫਿਰ ਵਿੱਚ ਆ ਗਿਆ ਸੀ, ਘਰੋਂ ਆਉਣ ਡਿਆ ਸੀ। ਮਾਂ ਮੇਰੀ ਦਾ ਫੋਨ ਆਇਆ ਵੀ ਪਿੰਡ ਆਇਆ ਤੇ ਇਹਨੂੰ ਆ, ਮੈਂ ਖਾਲੀ ਘਰ ਨਹੀਂ ਨਾ ਗਿਆ ਮਾਂ ਕੋ, ਤੇ ਇੱਧਰੋਂ ਆ ਗਿਆ, ਇੱਧਰ ਹੋ ਕੇ ਫਿਰ ਘਰ ਜਾਊਂ। ਮੈਂ ਕਿਹਾ ਆਉਂਦਾ ਮੈਂ, ਤੇ ਚਾਹ ਮੈਂ ਬਣਾ ਕੇ ਘੱਲੋ। ਮੈਂ ਫੋਨ ਕੀਤਾ ਸੀ ਨਾ ਵੀ ਚਾਹ ਚੂ ਬਣਾ ਕੇ ਘੱਲੋ, ਤੇ ਉਹਨਾਂ ਦਾ ਫੋਨ ਆ ਗਿਆ ਵੀ ਇੱਧਰ ਨੂੰ ਕਿਉਂ ਨਹੀਂ ਆ। ਮੈਂ ਆਉਂਦਾ ਜ਼ਰਾ ਇੱਧਰ ਮਿਸਤਰੀਆਂ ਨੂੰ ਵੇਖ ਕੇ। ਫਿਰ ਸੋ ਇਸ ਤੋਂ ਦੋਹਰੀ ਵਾਰੀ ਫੋਨ ਆ ਗਿਆ, ਤੇ ਇਹ ਬਣ ਗਿਆ ਆਪਣਾ ਜੀ ਪੂਰਾ। ਤੇ ਇੱਧਰੋਂ ਜਿਹੜੀਆਂ ਹੋਈਆਂ ਦੁੱਧ ਵਾਲੇ ਡੰਗਰ ਬਰਾਮਦਾ ਥੋੜ੍ਹਾ ਵੱਧ ਜਾਣਾ, ਉਹਨਾਂ ਦਾ ਬਣ ਜਾਣਾ। ਤੇ ਇੱਧਰਲੇ ਪਾਸੇ ਇੱਕ ਖੁੱਡਾ ਬਣਨਾ। ਜੇ ਖੁੱਡਾ ਦੱਸੋ ਵੀ ਇੱਥੇ ਬਣਾਈਏ ਕਬੂਤਰਾਂ ਵਾਲਾ ਤੇ ਜਾਨਵਰਾਂ ਵਾਲਾ, ਤੇ ਇੱਧਰ ਮੇਰਾ ਇਰਾਦਾ ਸੀ ਵੀ ਘੋੜਿਆਂ ਵਾਲੇ ਨਾ ਹੁਣੇ ਬਣਾ ਦਿੰਦਾ 2-3 ਜਿਹੜੇ ਕੰਪਾਊਂਡ ਜਿਹੇ ਬਣਦੇ ਨਾ, ਕਿਉਂਕਿ ਉਹ ਉੱਥੇ ਪਾਣੀ ਵਾਲਾ ਹਾਊਸ ਬਣਨਾ।
ਤੇ ਡੰਗਰਾਂ ਦੇ ਨਹਾਉਣ ਨੂੰ ਪੂਲ ਜਿਹੜਾ ਇੱਥੇ ਮੇਰਾ ਖਿਆਲ ਹੈ ਵੀ ਘੋੜਿਆਂ ਵਾਲਾ ਇੱਥੇ ਬਣ ਜੇ ਤਾਂ ਵਧੀਆ ਰਹੂਗਾ, ਜਾਂ ਇਹਨਾਂ ਨੂੰ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ, ਇਹਨਾਂ ਨੂੰ ਵੀ ਉਸ ਹਿਸਾਬ ਨਾਲ ਡਿਜ਼ਾਈਨ ਕਰ ਸਕਦੇ, ਇਹਨਾਂ ਨੂੰ ਬਣਾ ਸਕਦੇ ਆ ਘੋੜਿਆਂ ਵਾਲਾ, ਕਿਉਂਕਿ ਇੱਕ ਸਾਨੂੰ ਕਮਰਾ ਚਾਹੀਦਾ ਵਾ ਮਟੀਰੀਅਲ ਰੱਖਣ ਲਈ, ਖਲ ਖੂਲਰਾ ਆਪਣਾ ਜਾਨਵਰਾਂ ਦਾ ਕੁਛ ਚੀਜ਼ ਰੱਖਣ ਲਈ। ਪਹਿਲੋਂ ਇਰਾਦਾ ਸੀ ਵੀ ਉਹਨੂੰ ਕਰ ਲੈਂਦੇ ਤੇ ਜਾਂ ਇਹਨਾਂ ਨੂੰ ਘੋੜਿਆਂ ਵਾਲਾ ਕਰ ਲਈ ਤੇ ਉਹ ਵੱਖਰਾ ਬਣ ਜੇ, ਇਦਾਂ ਵੀ ਹੋ ਸਕਦਾ। ਸੋ ਹਲੇ ਆਹ ਕੰਮ ਮੁੱਕਦਾ ਤਾਂ ਫਿਰ ਧਿਆਨ ਦੇਣੇ, ਮੈਂ ਅੰਦਰ ਤੁਹਾਨੂੰ ਵਿਖਾ ਲਿਆਵਾਂ। ਹਾਂ ਵੀ ਨਿੱਕੂ ਕੀ ਹਾਲ ਚਾਲ ਹੈ? ਕਾਹਦੇ ਲਈ ਮਸਾਲਾ ਬਣਾਉਣ ਡਿਆ? ਇਹ ਕਾਹਦੇ ਲਈ ਹੈ? ਤੰਦੂਰ ਲਾਉਣ ਲੱਗੇ। ਤੰਦੂਰ ਲਈ? ਅੱਛਾ। ਤੇ ਇਹ ਵੇਖੋ ਜੀ ਅੰਦਰੋਂ ਜਿਹੜਾ ਵਾਸ਼ਰੂਮ ਹੈ ਇੱਕ ਹੀ ਕਰਤਾ, ਵੱਡਾ ਕਰ ਦਿੱਤਾ, ਦੀ ਵਾਇਰਿੰਗ ਵੂਰਿੰਗ ਹੋਣ ਡਈ ਹੈ, ਇਹਨੂੰ ਇੱਕ ਹੀ ਕਰ ਦਿੱਤਾ ਕਿਉਂਕਿ ਇਹ ਜਿਹੜਾ ਮਹਿਮਾਨਾਂ ਵਾਸਤੇ ਇਸਤੇਮਾਲ ਹੋਊ, ਜਿਹੜਾ ਬਾਹਰ ਕੰਮ ਕੁਮ ਕਰਦੇ ਇਸਤੇਮਾਲ ਕਰਨਾ ਉਹ ਵੱਖਰਾ ਬਣਾਉਣਾ ਉਹ ਕਮਰੇ ਦੇ ਨਾਲ, ਕਿਉਂਕਿ ਉੱਥੇ ਫਿਰ ਪੈਰ ਪੂਰ ਗੰਦੇ ਮੰਦੇ ਲੱਗਣੇ ਤੇ ਉਹ ਮੈਨੂੰ ਲੱਗਦਾ ਉਸ ਹਿਸਾਬ ਦਾ ਸਾਨੂੰ ਬਣਾਉਣਾ ਪਊ। ਤੇ ਥੱਲੇ ਭਾਲ ਪਵਾ ਕੇ ਤੇ ਸੋਹਣਾ ਇੱਥੇ ਜਿਹੜੀ ਉਹ ਟਫ ਟੈਲ ਜਿਹੜੀ ਨਾ ਭਾਲ ਪਾਈ ਹੈ ਸਾਰੀ ਦੀ ਸਾਰੀ, ਤੇ ਕਟਾਈ ਹੋ ਕੇ ਜਿਹੜੀ ਟਫ ਟੈਲ ਲੱਗ ਜਾਏ ਵਧੀਆ। ਉੱਤੋਂ ਮੁੱਕ ਗਿਆ ਕੰਮ, ਮਸਾਲਾ ਪਾਤਾ ਉੱਤੇ? ਹਾਂਜੀ ਉੱਤੇ ਪਾ ਕਪਰਾਤਾ ਸਾਰਾ? ਹਾਂਜੀ ਚਲੋ ਟਾ ਲਾ ਕੇ ਕਪਰਾਤਾ ਵਾ ਤੇ ਆ ਬਨੇਰੇ ਤੇ ਟੱਕ ਦੇਣਾ ਹਜੇ। ਤੇ ਟੱਕ ਦੇ ਲਾ ਤੇ ਟੈਂਕੀ ਵੀ ਲਾ ਕੇ ਥੱਲੇ ਕਰ, ਇਹਨੂੰ ਸਾਫ਼ ਕਰਾਓ ਇੱਕ ਵਾਰੀ ਟੈਂਕੀ। ਇਹ ਭਾਜੀ ਉਹ ਕਰ ਗਿਆ ਵਾ ਵਾਇਰਿੰਗ ਸਾਰੀ, ਸਿਰਫ ਟੈਂਕੀ ਆ ਪਿੱਛੇ ਖੜ ਕੇ ਜੋੜਨੀ ਆ। ਮੈਂ ਹੁਣ ਜਦੋਂ ਆਇਆ ਉਹਨੂੰ ਕਹਿਣਾ ਇਹਨੂੰ ਸਾਫ਼ ਕਰਕੇ ਲਾਉਣਾ, ਇਦਾਂ ਨਹੀਂ ਲਾਉਣਾ, ਠੀਕ ਹੈ? ਹਾਂਜੀ ਇਹ ਨਾ ਹੋਇਆ ਤੇ ਟੈਂਕੀ ਜੀ ਆਖੋਗੇ ਤੇ ਬਦਲਾ ਹੀ ਦਾਂਗੇ। ਅੱਛਾ ਜੀ, ਵਿੱਚੋਂ ਬਹੁਤਾ ਮੰਦਾ ਹਾਲ। ਚਲੋ ਬਦਲਾ ਲਾਂਗੇ, ਕੋਈ ਨਹੀਂ। ਤੇ ਆਹ ਕਮਰਾ ਜਿਹੜਾ ਇਹ ਵੀ ਮਹਿਮਾਨਾਂ ਵਾਸਤੇ ਰੱਖਿਆ ਮੈਂ, ਪੱਥਰ ਪੁੱਥਰ ਇਹਦੇ ਥੱਲੇ ਵੀ ਲਵਾਤਾ ਸੀ, ਇਹਨੂੰ ਸੀਲਿੰਗ ਸੂਲਿੰਗ ਕਰਾ ਦੇਣੀ ਹੈ ਜਿਹੜਾ ਸੋਹਣਾ ਬਣ ਜੇ। ਤਖਤੇ ਆ ਲੋਹੇ ਵਾਲੇ ਆ ਦਰਵਾਜ਼ੇ, ਇਹ ਪੇਂਟ ਪੂੰਟ ਕਰਾ ਕੇ ਤੇ ਵਧੀਆ ਇਹਨਾਂ ਨੇ ਕੰਮ ਦੇ ਜਾਣਾ। ਨਵੇਂ ਮੂਹਰੇ ਕੱਢਦੇ ਆ, ਇਹ ਮੂਹਰੇ ਦੂਜੇ ਵੀ ਲੈ ਆਉਣੇ ਆ, 8 ਸਾਡੇ ਕੋਲ ਹੈਗੇ ਅੱਗੇ, 4 ਜਿਹੜੇ ਉੱਥੇ ਪਏ ਨਾ ਉਹ ਵੀ ਲੈ ਆਉਣੇ, ਠੀਕ ਹੈ? ਟੇਬਲ ਵੀ ਇਹਦੇ ਨਾਲ ਦਾ, ਉੱਥੇ ਫਿਰ ਨਵੇਂ ਆ ਜਾਣਗੇ, ਕਿਉਂਕਿ ਇਹਨਾਂ ਨੂੰ ਜਦੋਂ ਲਿਆਈਏ ਨਾ, ਮੈਂ 2 ਸਾਲ ਪਹਿਲਾਂ ਜੋਈਆ ਸਾਹਿਬ ਕੋਲ ਮੰਗਾਇਆ ਸੀ ਇਹ ਮੂਹਰੇ। ਆਹ ਵੇਖੋ ਉੱਤੇ ਇਹਦੇ ਤੇ ਤੇਲ ਮਾਰਿਆ, ਫਿਰ ਸਰੋਂ ਦਾ ਤੇਲ ਮਾਰਿਆ, ਕਿਉਂਕਿ ਪਿਓਰ ਖਲ ਦੇ ਹੁੰਦੇ ਨਾ ਤੇ ਸਮੈਲ ਬੜੇ ਦਿਨ ਆਉਂਦੀ ਹੈ ਫਿਰ ਜਦੋਂ ਤੇਲ ਮਾਰੀਦਾ ਨਾ। ਤੇ ਹੁਣ ਤਾਂ ਪੱਕੇ ਹੋ ਗਏ, ਰੜ ਗਏ ਪੂਰੇ, ਤੇ ਨਵੇਂ ਜਿਹੜੇ ਮੰਗਾ ਕੇ ਉੱਥੇ ਰੱਖ ਲਾਂਗੇ ਫਿਰ, ਤੇ 8 ਇੱਥੇ ਇਸਤੇਮਾਲ ਹੋ ਜਾਣਗੇ, ਤੇ ਜੇ ਹੋਰ ਲੋੜ ਪਊਗੀ ਤੇ ਹੋਰ ਲੈਵਾਂਗੇ। ਮੰਜੇ ਆਪਣਾ ਮਾਰ ਆਪਾਂ ਲੈ ਕੇ ਆਉਣੇ ਆ ਪਿੰਡੀ ਭੱਟੀਆਂ ਤੋਂ, ਰੰਗੀਨ ਉਹ ਰੰਗ ਬਰੰਗੇ ਹਾਂ ਡੇਰੇਦਾਰੀਆਂ। ਹਾਂ 6-7 ਮੰਜੇ ਉਹ ਲਿਆ ਕੇ ਰੱਖਦੇ। ਉਹ ਤੁਸੀਂ ਮੇਰਾ ਵਲੌਗ ਵੇਖਿਆ ਵੀ ਹੋਣਾ ਜਦੋਂ ਰਿਪਨ ਖੁਸ਼ੀ ਨਹੀਂ ਆਇਆ ਸੀ, ਉਦੋਂ ਅਸੀਂ ਗਏ ਸਾਂ ਪਿੰਡੀ ਭੱਟੀਆਂ, ਦੁੱਲੇ ਭੱਟੀ ਦੇ ਸ਼ਹਿਰ, ਉੱਥੇ ਬਣਦੇ ਰੰਗੀਨ ਮੰਜੇ ਜਿਹੜੇ ਆ ਨਾ ਬੜੇ ਵਧੀਆ। ਤੋ ਉਹ ਲਿਆ ਕੇ ਤਾਂ ਆਪਾਂ ਇੱਥੇ ਉਹ ਰੱਖਾਂਗੇ ਮੰਜੇ। ਹੁੰਦੇ ਤੇ ਭਾਰੇ ਆ, ਚੁੱਕਣੇ ਖੜਨੇ ਔਖੇ ਹੁੰਦੇ ਆ, ਲੇਕਿਨ ਇਹ ਵੀ ਸੋਹਣੇ ਲੱਗਦੇ ਪਏ। ਤੇ ਕੰਮ ਕਿੰਨਾ ਕੁ ਹੋ ਗਿਆ? ਕੰਮ ਇੱਧਰ ਵੇਖੋ ਜੀ, ਫਰਸ਼ ਜਿਹੜਾ ਲੱਗ ਗਿਆ, ਇਹਨਾਂ ਨੇ ਢਾਲ ਉਧਰੋਂ ਰੱਖੀ ਹੈ ਐ ਨੂੰ 8 ਇੰਚ ਇਸ ਪਾਸੇ ਨੂੰ, ਤੇ ਇਹਦੀ 8-9 ਇੰਚ ਢਾਲ ਐ ਨੂੰ ਰੱਖੀ ਹੈ। ਇੱਥੇ ਆ ਜਿਹੜੀ ਜਗ੍ਹਾ ਇੱਥੇ ਉਹ ਖਾਲੀ ਬਣ ਜਾਣੀ, ਮਤਲਬ ਵੀ ਉਧਰ ਤੋਂ ਉਧਰ ਦਾ ਜਿਹੜਾ ਡੰਗਰਾਂ ਦਾ ਹੋਵੇ ਜਾਂ ਪਾਣੀ ਜੇ ਸਫਾਈ ਕਰਨਾ ਹੋਵੇ ਉਹਦੇ 'ਚ ਪੈ ਕੇ, ਤੇ ਇੱਧਰ ਨੂੰ ਖਾਲੀ ਜਿਹੜੀ ਬਾਹਰ ਚੱਲੇਗੀ, ਤੇ ਉਧਰੋਂ ਢਾਲ ਜਿਹੜੀ ਉਹ ਇਸ ਪਾਸੇ ਨੂੰ ਇੱਧਰ ਨੂੰ ਰੱਖ ਦੇਣੀ ਹੈ। ਤੇ ਇੱਟ ਆ ਬਾਅਦ 'ਚ ਮੰਗਾਈ ਹੈ, ਤੇ ਪਹਿਲੀ ਇਹ 2 ਮੰਗਾਈ ਹੈ, ਤੇ ਇਹਦਾ ਰੇਟ ਥੋੜਾ ਘੱਟ ਮਿਲਿਆ ਸੀ, ਤੇ ਵਧੀਆ ਵਾ ਥੱਲੇ ਵਧੀਆ ਕੰਮ ਦੇ ਜਾਣਾ। ਇਹਦਾ ਮਿਲਿਆ ਸੀ 12,500 ਰੇਟ। ਆਹ ਪੁਰਾਣੀ ਕੁਛ ਲੱਗ ਗਈ ਇੱਧਰ, ਫਿਰ ਬਾਕੀ ਦੂਸਰੀ ਵਧੀਆ ਬਣ ਗਿਆ ਸਾਰਾ। ਇੱਧਰ ਮਿਸਤਰੀ ਸਾਹਿਬ ਲੱਗ ਗਏ। ਮਿਸਤਰੀ ਸਾਹਿਬ ਕਿੰਨੀ ਇੱਟ ਲਾ ਰਹੇ ਜੀ ਰੋਜ਼ ਦੀ? ਭਾਈ ਕੱਲ ਤੱਕ ਜਿਹੜੀ ਇਹਨਾਂ ਲੱਗੀ ਆ, ਅੱਜ 4000। ਅੱਛਾ 8,000 ਇੱਟ ਲੱਗ ਗਈ। ਇਹ ਤਾਂ ਆਰਡਰ ਦਿੱਤਾ ਵੀ ਹੋਰ ਮੰਗਾ ਲਓ ਹੁਣ। ਕਿੰਨੀ ਦਾ ਆਰਡਰ ਦਿੱਤਾ? ਆਰਡਰ ਤਾਂ ਅਸੀਂ ਦਿੱਤਾ ਨੂੰ 12,000 ਦਾ। ਜਾਂ ਇੱਧਰ ਸਾਰਾ ਕਲੀਅਰ ਹੋ ਜੇ। ਹੁਣ ਲੈਵਲ ਕਿਵੇਂ ਕਰਨੇ ਆ? ਦੇਸੀ ਤਰੀਕੇ ਨਾਲ ਕਿ ਮਲੈਸੀ ਤਰੀਕੇ ਨਾਲ? ਦੱਸ। ਨਹੀਂ ਦੇਸੀ ਨਾਲ ਪੈਪ ਲੈਵਲ ਨਾਲ, ਉਹ ਉੱਥੇ ਪਿਆ ਹੋਣਾ। ਅੱਛਾ ਲੈ ਆਹ ਫੜ ਕੇ ਪੈਪ ਲੈਵਲ ਨਾਲ ਕਿਵੇਂ ਕਰਦੇ? ਲੈਵਲ ਕਰਕੇ ਦੱਸ। ਇਧਰੋਂ ਇੱਟਾਂ ਆ ਗਈਆਂ ਹੋਰ, ਤੇ ਸਾਡੇ ਆ ਖੱਚਰਾਂ ਜਿਹੜੀਆਂ ਨਾ ਇਹ ਵੀ ਚੱਲਦੀਆਂ, ਮਤਲਬ ਵਿੱਚ 500 700 ਇੱਟ ਖੜਨੀ ਹੋਵੇ ਨਾ, ਤੇ ਇਹਨਾਂ ਖੱਚਰਾਂ ਤੇ ਆ ਜਾਂਦੀਆਂ। ਆ ਕਿੰਨੀਆਂ ਇੱਟਾਂ ਲੈ ਗਏ ਦੋਸਤਾ? 500 ਹਾਂ ਗਿਣਤੀ ਕਰੀ ਤੱਕ ਮਨ ਸੱਤੀ ਕਿਵੇਂ ਗਿਣਤੀ ਕਰਨੀ? ਇਹ ਸਰ ਜੀ 10 ਇੱਟਾਂ ਦੀ ਇੱਕ ਘੋੜੀ ਆ। ਹਾਂ 8 ਇੱਟਾਂ ਵਾ। ਅੱਛਾ 80 ਹੋ ਗਈਆਂ,
ਤੇ 1 2 3 4 5 6 ਹੂੰ 6 ਭਾਰੀਆਂ ਵਾ 86 ਦਾ ਜਨਮ ਦੇ ਲੋ ਅੱਛਾ ਤੇ ਆ 20 ਤੱਕ ਤੇ ਆ ਅੱਛਾ ਕਿੰਨਾ ਕਿਰਾਇਆ ਦਾ ਲੈਂਦੇ ਭੱਠੇ ਵਾਲਿਆਂ ਕੋ 450 450 ਇੱਕ ਦਾ ਤੇ ਕਿੰਨੇ ਗੇੜੇ ਰੋਜ਼ ਦੇ ਇਹ ਹੁਣ ਗੇੜੇ ਦੇ ਹਿਸਾਬ ਦੀ ਸਵੇਰ ਦਾ ਦੂਸਰਾ ਗੇੜਾ ਲੱਦਾ ਮੰਦੇ ਠੰਡੇ ਪਏ ਕੰਮਾਂ ਦੇ ਅੱਛਾ ਕੱਚੀਆਂ ਦੇ 5-6000 ਇੱਕ ਦੀ ਲਾ ਲਈਦੀ ਆ 5-6000 ਹਾਂ ਕੱਚੀਆਂ ਦੀ ਹਾਂ ਤੇ ਇਹਨੂੰ ਸੁੱਕਣ ਨਹੀਂ ਰਹੀਆਂ ਹੁਣ ਦਾਣਾ ਦੂਣਾ ਕਿੰਨਾ ਪਾਉਂਦੇ ਨੇ ਦਾਣਾ ਮਾਸ਼ਾਅੱਲਾ ਇਹਨਾਂ ਨੂੰ ਬਥੇਰਾ ਪਾ ਲਈਦਾ ਅੱਛਾ ਹਾਂਜੀ ਸ਼ੁਕਰ ਬਾਜਾਂ ਦੀ ਦਿਹਾੜੀ ਵਧੀਆ ਹਾਂ ਮਾਲਕ ਦਾ ਸ਼ੁਕਰ ਹੈ ਚਲੋ ਠੀਕ ਲਾਓ ਫਿਰ ਲਾਓ ਖੁੱਲੀਆਂ ਲਾ ਦਈਏ ਆ ਵੇ ਨਾ ਆ ਇੱਟ ਦੋ ਮੰਗਾਈ ਹੈ ਤੇ ਇਹ ਵਧੀਆ ਮਤਲਬ ਮਾੜੀ ਨਹੀਂ ਹੈ ਇੱਟ ਹਾਫਿਜ਼ ਸਾਹਿਬ ਕੀ ਆ ਤੇ ਇੱਧਰ ਹਾਫਿਜ਼ ਸਾਹਿਬ ਆ ਗਏ ਆਪਣੇ ਦੋਸਤ ਜੈ ਕੀ ਹਾਲ ਚਾਲ ਤਨਵੀਰ ਠੀਕ ਠਾਕ ਸੇ ਠੀਕ ਹੈ ਇਹ ਮੇਰੇ ਦੋਸਤ ਨੇ ਬੜੇ ਪਿਆਰੇ ਜੀ ਤੇ ਇਹ ਆਂਦੇ ਸੀ ਡੇਰਾ ਵੇਖਣ ਆਉਣਾ ਮੈਂ ਕਿਹਾ ਆ ਜਾਓ ਵੇਖਣ ਆਏ ਆ ਆਓ ਬਹੁ ਹੋਰ ਚਾਚਾ ਕੀ ਹਾਲ ਚਾਲ ਹੈ ਉਹ ਵਧੀਆ ਰਾਜਾ ਕੀ ਹਾਲ ਹੈ ਅਲਹਮਦੁਲਿਲਾ ਕਿੰਨੇ ਲੱਦੇ ਆ ਮਾਲ ਕਿੰਨਾ ਇਹ 500 500 ਹਾਂਜੀ ਕਿਹੜੇ ਭੱਠੇ ਤੋਂ ਔਲ ਖਾਣਾ ਤਾਂ ਔਲ ਖਾਣੇ ਤੋਂ ਉਹ ਮਾਨੇ ਵਾਲੇ ਤੋਂ ਹਾਂ ਚਲੋ ਠੀਕ ਹੈ ਚਲੋ 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 ਮਾਰ ਲਵਾ ਦੇ ਧੱਕਾ ਲਾ ਚੱਲ ਵੀ ਚੱਲ 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 ਹਾਈ ਜਨਾ ਸਿਰੇ ਤੇ ਲਾ ਕੇ ਇਹਦੇ ਨਾਲ ਹੀ ਅੱਗੇ ਥੋੜਾ ਜਿਹਾ ਅੱਗੇ ਕਰਕੇ ਮਾਰ ਕੇ ਨਾ ਲਵਾ ਥੱਲੇ ਉੱਥੋਂ ਨਾਲ ਖਾਲਾ ਖੁੱਲੀ ਲਾ ਦੇ ਯਾਰ ਤੂੰ ਘੜੀ ਮੁੱਟਾਰਾ ਡਾ ਦੇਣਾ ਉਹ ਖੁੱਲੀ ਲਾਉਣੀ ਚੱਲ ਲਾ ਦੇ ਹੋਰ ਲਵਾ ਦੇ ਚੱਲ ਉਹ ਘੋੜਾ ਨਹੀਂ ਹੋਰ ਲਾਉਣ ਡਿਆ ਖੱਚਰ ਨਹੀਂ ਲਾਉਣ ਡਿਆ ਉਹ ਚਾਚਾ ਖੱਚਰ ਹੈ ਘੋੜਾ ਹੈ ਤੇ ਖੱਚਰ ਨਹੀਂ ਹੈ ਘੋੜਾ ਭਰਾ ਸਿਆਣਾ ਹੋ ਜਾਂਦਾ ਕੋਈ ਆਪ ਟਿਕਦਾ ਹਰਿਆ ਹੁਣ ਜਿੱਥੇ ਖਲੋਊਗਾ ਉੱਥੇ ਹੀ ਲਵਾਂਗਾ ਅੜੀ ਕਰ ਗਿਆ ਲਾ ਦੇ ਯਾਰ ਇੱਥੇ ਲਾ ਦੇ ਚੱਲ ਲਾ ਦੇ ਹੁਣ ਅੜੀ ਕਰ ਗਿਆ ਘੋੜਾ ਤੇਰਾ ਲਾ ਦੇ ਇੱਥੇ ਹੀ ਘਟ ਗਈ ਸੀ ਭਾਲ ਮੈਨੂੰ ਲੱਗਦਾ ਚੱਲ ਹੁਣ ਘਟ ਗਿਆ ਸੀ ਹਾਂਜੀ ਥੋੜਾ ਜਿਹਾ ਲਵਾ ਦੇ ਧੱਕਾ ਲਵਾ ਦੋ ਲਾ ਦੇ ਜ਼ੋਰ ਲਾ ਦੇ ਭਾਈ ਇਹ ਅੱਗੇ ਕਿਉਂ ਨਹੀਂ ਖੜੀ ਗੋਪਾ ਅੱਗੇ ਕਿਉਂ ਨਹੀਂ ਖੜੀ ਇਹਨੇ ਇਹਦੀਆਂ ਗੱਲਾਂ ਬੜੀਆਂ ਮਹਿੰਗੀਆਂ ਨੇ ਗੱਲਾਂ ਹੀ ਕਰਦਾ ਬਸ ਇਹ ਬੜਾ ਯਾਰ ਚਾਚਾ ਉਹ ਕਹਾਂ ਸਾਲ ਨੂੰ ਬੜੀ ਲੋਕ ਚੱਲ ਸੌਣ ਤੇ ਆਪਣੀ ਅੰਮਾ ਦਾ ਹੀ ਮੁੱਲ ਵਿੱਚੇ ਮੰਗ ਲਾ ਜਾਣ ਦੇ ਬਣਾਉਂਦੇ ਫਿਰ ਕੀ ਵੀਡੀਓ ਤੇ ਚੜੇ ਚੱਲ ਆ ਕੇ ਗਾਂ ਹੀ ਨਹੀਂ ਕੱਢਣੀਆਂ ਕੱਢ ਰੇ ਕੋਈ ਨਹੀਂ ਇਹਦੀ ਇਹ ਕਿੱਥੇ ਲਾ ਜਾਣੇ ਆ ਤੇਰੀ ਫੁੱਫੀ ਆਉਂਦੀ ਪਈ ਲਓ ਜੀ ਇਹ ਦੇਸੀ ਜੁਗਾੜ ਲੈ ਆਪਣਾ ਵੀ ਲੈਵਲ ਕਿਵੇਂ ਕਰਦੇ ਦੇਸੀ ਕਿਵੇਂ ਕਰਦੇ ਭਾਈ ਇਹ ਪਾਣੀ ਪਾ ਕੇ ਪਾਣੀ ਦੇ ਨਿਸ਼ਾਨਾਂ ਤੋਂ ਭਾਜੀ ਇਹਦਾ ਬਸ ਹਿਸਾਬ ਆ ਅੱਛਾ ਕੀ ਹਿਸਾਬ ਹੈ ਆਵੇਂ ਸਵਾਲ ਉੱਥੇ ਨਾ ਪਮੈਸ਼ਾ ਨਾ ਕੀਤਾ ਵਾ ਸਾਰੇ ਪਾਸੇ ਇੱਕੋ ਲੈਵਲ ਰੱਖਿਆ ਵਾ ਜਾਨੀ ਕਿ ਇੱਥੋਂ ਲੈ ਲਿਆ 1.5 ਫੁੱਟ ਹਾਂ ਉਧਰੋਂ ਢਾਲ ਕਰਨੀ ਹੈ ਨਾ ਉਧਰੋਂ ਜਾਨ ਕੇ 6 ਇੰਚ ਡਾਊਨ ਕਰ ਦੇਣਾ ਇਧਰੋਂ ਉੱਥੇ ਰੱਖ ਲੈਣਾ ਵਾ ਉਸ ਹਿਸਾਬ ਨਾਲ ਜਿੰਨੀ ਡਾਊਨ ਕਰਨਾ ਵਾ ਉਹਨੇ ਦੇ ਢਾਲ ਚੱਲ ਜਾਣੀ ਜਿੰਨਾ ਸਾਈਡ ਝੁਕਣੀ ਮਤਲਬ ਉਸ ਇੱਕ ਸਾਈਡ ਹੋਰ ਰੱਖ ਲਈ ਆਹ ਸਾਈਡ ਪਾਣੀ ਪਾ ਦਿਆ ਉਹਦੇ 'ਚ ਹਾਂਜੀ ਆਹ ਨਿਸ਼ਾਨ ਹੈ ਪਾਣੀ ਦਾ ਹਾਂ ਇਹ ਜਿੱਥੇ ਰੱਖਣਾ ਨਾ ਆਹ ਹੁਣ ਲਾਉਣ ਲੱਗੇ ਆ ਇਹ ਸਾਹਮਣੇ ਲੈਵਲ ਆ ਉੱਥੇ ਅੱਛਾ ਠੀਕ ਹੈ ਡਾਊਨ ਕਰੀ ਥੋੜਾ ਜਿਹਾ ਆਹ ਨਿਸ਼ਾਨ ਲਾਏ ਪਹਿਲਾਂ ਹੀ ਹਾਂ ਕੀਤੇ 9 ਇੰਚੀ ਟੇਪ ਨਾਲ ਅੱਛਾ ਤੇ ਉਧਰੋਂ ਉਹਦਾ ਮਤਲਬ ਵੀ ਉਸ ਸਾਈਡ ਤੋਂ ਉਹਨਾਂ 6 ਇੰਚ ਉੱਚਾ ਆਹ ਦੇਖੋ ਆ ਜਿੱਥੇ ਉਹ ਲੱਗ ਗਿਆ ਨਾ ਨਿਸ਼ਾਨ ਇਹ ਸਾਡਾ ਹੋ ਗਿਆ ਬਿਲਕੁਲ ਲੈਵਲ ਠੀਕ ਹੈ ਉਹਦੇ ਨਾਲ ਹੁਣ ਜਿੰਨਾ ਡਾਊਨ ਰੱਖਣਾ ਨਾ ਅਸਾਂ ਉਸ ਹਿਸਾਬ ਨਾਲ 6 ਇੰਚ ਰੱਖ ਲਈਏ 4 ਇੰਚ ਰੱਖ ਲਈਏ ਜਿੰਨੀ ਢਾਲ ਦੇਣੀ ਆ ਉਸ ਹਿਸਾਬ ਨਾਲ ਤੁਰ ਪੈਣਾ ਨਹੀਂ ਤੇ ਇਹ ਤਾਂ ਬਹੁਤ ਪੁਰਾਣਾ ਤਰੀਕਾ ਨਾ ਹਾਂਜੀ ਤੇ ਜਦੋਂ ਘਰ ਸਾਡੇ ਪੱਥਰ ਲਾਇਆ ਸੀ ਉਦੋਂ ਨਹੀਂ ਹੈਗਾ ਤਰੀਕਾ ਉਦੋਂ ਸਰ ਜੀ ਪੈਪ ਲੈਵਲ ਹੀ ਨਹੀਂ ਲਿਆਂਦਾ ਉਦੋਂ ਅਸੀਂ ਤਾਂ ਦੂਸਰਾ ਦੇਸੀ ਲੈਵਲ ਸੀ ਫੱਟੀ ਵਾਲਾ ਹੁਣ ਤੇਰੇ ਫੱਟੀ ਫੇਰਾ ਫਿਰ ਉਦੋਂ ਜਨਾਬ ਫੱਟੀ ਦੇ ਨਾਲ ਲੈਵਲ ਕੱਢੀਦਾ ਅੱਛਾ ਉਹ ਤਾਂ ਕਿੰਨਾ ਹੀ ਫਰਕ ਪੈ ਜਾਂਦਾ
ਅੱਛਾ ਹੁਣ ਆਹ ਲਾਤਾ ਇਹਨੇ ਨਿਸ਼ਾਨ ਇਸ ਹਿਸਾਬ ਨਾਲ ਹਾਂਜੀ ਵੀ ਆਹ ਲੈਵਲ ਇੱਥੇ ਆ ਲੈਵਲ ਹੈ ਤੇ ਜੇ ਕੋਈ ਇੱਟਾਂ ਚੁੱਕ ਕੇ ਲੈ ਜਾਏ ਤਾਂ ਫਿਰ ਇੱਟਾਂ ਅਸੀਂ ਦੁਬਾਰਾ ਤੇ ਲਾਇਆ ਨਿਸ਼ਾਨ ਅੱਛਾ ਇੱਥੇ ਵੀ ਲਾਇਆ ਇਹ ਸਿਰਫ ਮਿੱਟੀ ਨਹੀਂ ਅੱਗੇ ਤੱਕ ਹੈ ਕਸ ਇਸ ਲਈ ਉੱਥੇ ਲਾ ਲਿਆ ਚਲੋ ਠੀਕ ਹੈ ਕਰੋ ਫਿਰ ਕੰਮ ਅੱਲਾ ਸ਼ੁਕਰ ਆਰਾ ਮੈਨੂੰ ਫੜਾ ਦੇ ਇਧਰ ਚੌਰੀ ਹਾਰਸਾ ਆ ਗਿਆ ਚਾਹ ਲੈ ਕੇ ਭਤੀਜਾ ਮੇਰਾ ਤੇ ਝਕਦਾ ਬੜਾ ਕੈਮਰੇ ਤੋਂ ਇਹ ਪੈਰ ਤੇ ਕੀ ਹੋਈ ਹਟ ਜਾ ਨਾ ਇਧਰ ਸਲਾਮ ਤੇ ਲੈ ਵਾਲੇਕੁਮ ਸਲਾਮ ਇਧਰ ਕੀ ਹੋਇਆ ਕੁਛ ਨਹੀਂ ਹੈਗਾ ਇਹ ਪੈਰ ਤੇ ਕੀ ਹੋਇਆ ਦੱਸ ਕੀ ਹੋਇਆ ਕੁਛ ਨਹੀਂ ਹੈ ਮਗਾਂ ਸੱਟ ਲੱਗੀ ਹੈ ਆ ਬੰਦ ਕਰ ਝਗੜਾ ਕਿਉਂ ਆ ਤੇ ਜਾਣਾ ਹੁਣ ਬੁੱਤ ਮੂੰਹ ਤੇ ਪਰਦਾ ਘਰੀ ਰੱਖ ਕੇ ਇੱਧਰ ਵੇ ਮੈਂ ਲਾ ਥਾਂ ਮੂੰਹ ਨਹੀਂ ਰੱਖੀ ਥਾਂ ਕਰ ਕੰਮ ਤੇ ਕਰ ਦਾਦੀ ਕਰਦੀ ਹੈ ਕੁਛ ਨਹੀਂ ਉਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਥੇ ਮੇਰੇ ਕੋ ਜ਼ੁਹਾਨ ਟ੍ਰੇਡਸ ਵਾਲੇ ਆਏ ਸੀ ਬਿਲਕੁਲ ਮੇਰੇ ਸਟਾਪ ਤੇ ਆ ਤੇ ਜਿਹੜੀਆਂ ਫਰਦਾਂ ਨੇ ਉਹ ਹੁਣ ਇਹਨਾਂ ਥਰਡ ਪਾਰਟੀ ਦੇਤੀਆਂ ਉਹ ਆਇਆ ਸੀ ਕਹਿੰਦਾ ਸੀ ਬਈ ਫਰਦਾਂ ਹੁਣ ਇੱਥੇ ਹੀ ਤੁਸੀਂ ਘਰ ਬਹਿ ਕੇ ਲੈ ਸਕਦੇ ਜੇ ਆਪਣੇ ਪਿੰਡਾਂ ਦੇ ਅੱਡਿਆਂ ਤੇ ਸੋ ਇਸੇ ਤਰ੍ਹਾਂ ਹੀ ਹੁਣ ਹੋਰ ਮੇਰੇ ਦੋਸਤ ਨੇ ਤੁਹਾਨੂੰ ਦੱਸਿਆ ਜ਼ਹੀਰ ਹੋਣੀ ਇਹਨਾਂ ਨੇ ਨਲਕਿਆ ਸਟਾਫ ਹੈ ਸਾਡੇ ਨਾ ਨਲਕਾ ਘੋਲਾ ਸਟਾਫ ਹੈ ਉੱਥੇ ਇਹਨਾਂ ਦੀ ਫਰੈਂਚਾਈਜ਼ ਆ NTL ਨਾਦਰਾ ਟੈਕਨੋਲੋਜੀ ਲਿਮਿਟਡ ਈ ਸਹੂਲਤ ਫਰੈਂਚਾਈਜ਼ ਹੈ ਹੁਣ ਜਿਹੜੇ ID ਕਾਰਡ ਨੇ ਨਾ ਤਨਵੀਰ ਤੂੰ ਦੱਸ ID ਕਾਰਡ ਕਿਹੜੀ ਕੈਟਾਗਰੀ ਦੇ ਬਣ ਸਕਦੇ ਤੁਹਾਡੇ ਕੋਲ ਆਈਡੀ ਕਾਰਡ ਗੁੰਮਸ਼ੁਦਾ ਜਿਹੜੇ ਹੋਣਗੇ ਉਹ ਦੁਬਾਰਾ ਪੈਣਾ ਕੋਈ ਦੱਸੋ ਤੁਸੀਂ ਅੱਛਾ ਐਡਿਟ ਕਰ ਲਓ ਹਾਂ ਇਹਦੇ ਵਿੱਚ ਨਾ ਆਪਣਾ ਜਿੰਨਾ ਬੰਦਿਆਂ ਦੇ ਸ਼ਨਾਖਤੀ ਕਾਰਡ ਗੁੰਮ ਹੋ ਜਾਂਦੇ ਉਹ ਜਿਨ੍ਹਾਂ ਦੇ ਆਈਡੀ ਕਾਰਡ ਦੀ ਡੇਟ ਐਕਸਪਾਇਰ ਹੋ ਜਾਂਦੀ ਆ ਤੇ ਤੀਸਰੀ ਕੱਲ ਹੀ ਹਲੇ ਨਾ ਸਾਨੂੰ ਇੱਕ ਹੋਰ ਅਪਡੇਟ ਆਈ ਆ ਕਿ ਆਪਣਾ ਫੌਜਸ਼ੁਦਗਾਨ ਆ ਨਾ ਉਹਨਾਂ ਦੇ ਅਗਰ ਆਈਡੀ ਕਾਰਡ ਤੁਸੀਂ ਕੈਨਸਲ ਕਰਵਾਉਣੇ ਆ ਉਹ ਵੀ ਯਾਨੀ ਕਿ ਸਾਡੇ ਕੋਲ ਕੈਨਸਲ ਵੀ ਹੋ ਜਾਏਗਾ ਅੱਛਾ ਬਜਾਏ ਕਿ ਤੁਸੀਂ ਉੱਥੇ ਨਾਦਰਾ ਦਫ਼ਤਰ ਜਾਓ ਪਹਿਲੇ ਘੰਟਾ 2 ਲਾਈਨਾਂ 'ਚ ਲੱਗੋ ਟੋਕਨ ਲਵੋ ਉਸ ਤੋਂ ਬਾਅਦ ਜਾ ਕੇ ਤੁਹਾਡੀ ਵਾਰੀ ਆਈ ਉਹਦੇ ਵਿੱਚ ਵੀ ਉਹ ਕਹਿੰਦੇ ਜੀ ਆਹ ਸ਼ੈ ਨਹੀਂ ਹੈ ਜਸਟ ਤੁਸੀਂ ਆਣਾ ਵਾ ਅਸੀਂ ਤੁਹਾਡੀ ਪਿਕਚਰ ਲੈਣੀ ਆ ਪਿਕਚਰ ਲੈ ਕੇ 2 ਮਿੰਟਾਂ ਦੇ ਵਿੱਚ ਤੁਹਾਡਾ ਆਈਡੀ ਕਾਰਡ ਪ੍ਰੋਸੈਸ ਹੋ ਜਾਣਾ ਤੇ ਆਪਣਾ ਜਿਵੇਂ ਨਾਰਮਲ ਦੀ ਆ ਜਾਂ ਜੋ ਵੀ ਫੀਸ ਹੈਗੀ ਉਹ ਫੀਸ ਤੁਹਾਡੀ ਲੱਗਣੀ ਹੈ ਸਰਕਾਰੀ ਜੋ ਵੀ ਆ ਅਸੀਂ 1 ਰੁਪਿਆ ਤੁਹਾਡੇ ਕੋਲ ਇਜ਼ਾਫੀ ਨਹੀਂ ਲੈਣਾ ਠੀਕ ਹੈ ਵੀ ਸਰਕਾਰੀ ਫੀਸ ਹੀ ਆ ਤੁਹਾਡਾ ਇਨਸੈਂਟਿਵ ਉਹਦੇ ਵਿੱਚ ਹੀ ਆ ਉਹਨੇ ਦਿਨਾਂ ਦੇ ਵਿੱਚ ਹੀ ਯਾਨੀ ਕਿ ਜਿਹੜੇ ਮੁਕਰਰਾ ਜੋ ਨਾਦਰਾ ਦੇ ਦਿਨਾਂ ਦਾ ਟਾਈਮ ਆ ਉਹੀ ਸਾਡੇ ਦਿਨਾਂ 'ਚ ਉਹਨੇ ਦਿਨਾਂ 'ਚ ਬਣ ਕੇ ਜਿਹੜਾ ਤੁਸੀਂ ਦਫ਼ਤਰ ਸਿਲੈਕਟ ਕਰੋਗੇ ਜਾਂ ਜਗ੍ਹਾ ਉਹ ਤੁਹਾਡੇ ਐਡਰੈਸ ਉੱਤੇ ਯਾਨੀ ਕਿ ਕਾਰਡ ਬਣ ਕੇ ਆਏਗਾ ਅੱਛਾ ਨਹੀਂ ਇਹਦੇ 'ਚ ਤੁਹਾਡਾ ਇਨਸੈਂਟਿਵ ਕਿੰਨਾ ਮਤਲਬ ਵੀ ਤੁਹਾਡਾ ਇਨਸੈਂਟਿਵ ਤੁਸੀਂ ਰੱਖੋਗੇ ਉੱਤੇ ਜਾਂ ਵਿੱਚੋਂ ਹੀ ਇਹਦੀ ਸਰਵਿਸ ਫੀਸ ਵਿੱਚ ਸ਼ਾਮਲ ਹੈਗੀ ਹੈ ਹਾਂਜੀ ਵਿੱਚ ਹੀ ਜਿਹੜਾ ਉਹਨ ਫੀਸ ਹੈ ਲਓ ਵੀ ਇਹ ਵੀ ਸਹੂਲਤ ਬੜੀ ਵਧੀਆ ਆ ਗਈ ਵੀ ਜਿਹਦਾ ਸ਼ਨਾਖਤੀ ਕਾਰਡ ਆਈਡੈਂਟੀਟੀ ਕਾਰਡ ਜਿਹਦਾ ਗੁੰਮ ਹੋ ਜੇ ਗਵਾਚ ਜੇ ਰਿਨਿਊ ਕਰਾਉਣਾ ਹੋਵੇ ਕੈਂਸਲ ਕਰਾਉਣਾ ਹੋਵੇ ਉਹ ਸਾਰੇ ਤੁਸੀਂ ਨਾਦਰਾ ਈ ਸਹੂਲਤ ਬਣਾਤੇ ਨੇ ਉਹ ਵੀ ਪਿੰਡਾਂ ਤੱਕ ਪਹੁੰਚ ਗਏ ਮਤਲਬ ਪਿੰਡਾਂ ਦੇ ਵਿੱਚ ਵੀ ਦੁਕਾਨਾਂ ਹੈਗੀਆਂ ਇਹਨਾਂ ਦੀ ਨਲਕਾ ਕੋਲਾ ਸਟਾਫ ਆ ਉੱਥੇ ਇਹਨਾਂ ਦੀ ਦੁਕਾਨ ਹੈ ਉੱਥੋਂ ਤੁਸੀਂ ਜਾ ਕੇ ਆਪਣਾ ਇਹ ਸਾਰਾ ਕੁਝ ਵੀ ਪ੍ਰੋਸੈਸ ਜਿਹੜਾ ਉਹ ਕਰਵਾ ਸਕਦੇ ਜੇ ਬਹੁਤ ਵਧੀਆ ਮੈਨੂੰ ਫਾਇਦਾ ਵਾਲਾ ਕੰਮ ਹੋ ਗਿਆ ਤੇ ਹਾਂਜੀ ਬਿਲਕੁਲ ਲੇਕਿਨ ਇਹ ਸਿਰਫ ਸਿਲੈਕਟਡ ਹੈ ਯਾਨੀ ਕਿ ਇਹਨੂੰ ਨਾ ਪਾਇਲਟ ਪ੍ਰੋਗਰਾਮ ਕਿਹਾ ਗਿਆ ਪੂਰੇ ਪਾਕਿਸਤਾਨ ਵਿੱਚ ਪਹਿਲੇ ਸਿਰਫ 18 ਯਾਨੀ ਕਿ ਜਿਹੜੇ ਫਰੈਂਚਾਈਜ਼ੀ ਸੀ ਨਾ ਪੂਰੇ ਪਾਕਿਸਤਾਨ ਪਹਿਲੇ ਉਹ ਹੁਣ ਤੱਕ ਸਿਲੈਕਟ ਹੋਏ ਸੀ ਹੁਣ ਸਿਰਫ ਫੈਸਲਾਬਾਦ ਪੂਰੇ ਵਿੱਚ ਸਿਰਫ 3 ਬੰਦੇ ਸਿਲੈਕਟ ਹੋਏ ਆ ਜਿਨ੍ਹਾਂ ਵਿੱਚੋਂ ਇੱਕ ਮੈਂ ਆਪਣੇ ਸਾਰੇ ਪੂਰੇ ਇਲਾਕੇ ਵਿੱਚ ਬਾਕੀ ਯਾਨੀ ਕਿ ਮੇਰੇ ਪੂਰੇ ਇਲਾਕੇ 'ਚ ਹੋਰ ਕਿਸੇ ਕੋਲ ਚੀਜ਼ ਨਹੀਂ ਹੈ ਫਿਲਹਾਲ ਮਤਲਬ ਇਹ ਪਾਇਲਟ ਪ੍ਰੋਜੈਕਟ ਹੈ ਇਸ ਤੋਂ ਬਾਅਦ ਇਹਨੂੰ ਐਕਸਪੈਂਡ ਕਰਨਗੇ ਪਿੰਡਾਂ ਤੱਕ ਲੈ ਜਾਣਗੇ ਤੁਹਾਨੂੰ ਇਹਦੇ ਵਿੱਚ ਬੈਨੀਫਿਟ ਨਜ਼ਰ ਆਉਂਦਾ ਹੈ ਲੋਕਾਂ ਦੀ ਸਹੂਲਤ ਹੋਈ ਫਿਰ ਵਜ਼ੀਰ ਯਾਨੀ ਕਿ ਜਿਹੜਾ ਨਾ ਲੇਕਿਨ ਫਿਲਹਾਲ ਇਹ ਪਾਇਲਟ ਦੇ ਵਿੱਚ ਹੀ ਹੈਗਾ ਚੱਲ ਰਿਹਾ ਚਲੋ ਬਹੁਤ ਵਧੀਆ ਪਾਇਲਟ ਪ੍ਰੋਜੈਕਟ ਹੀ ਜਿਹੜੇ ਨਾ ਉਹ ਇਸੇ ਮਕਸਦ ਲਈ ਹੁੰਦੇ ਆ ਕਿ ਇਹਨਾਂ ਦੀ ਕਾਮਯਾਬੀ ਕਿੰਨੀ ਹੈ ਲੋਕ ਮੁਸਤਫੀਦ ਕਿੰਨੇ ਹੁੰਦੇ ਆ ਤੇ ਅੱਗੇ ਫਿਰ ਉਹਨਾਂ ਨੂੰ ਐਕਸਪੈਂਡ ਕਰਦੇ ਜਾਂਦੇ ਪਿੰਡਾਂ ਤੱਕ ਬਹੁਤ ਵਧੀਆ ਇਨੀਸ਼ੀਏਟਿਵ ਇਹ ਵੀ ਗਵਰਨਮੈਂਟ ਦਾ ਹਾਂਜੀ ਇਹਦੇ ਵਿੱਚ ਮਜ਼ੀਦ ਨਾ FRC ਦੀ ਵੀ ਅਪਡੇਟ ਆ ਰਹੀ ਹੈ ਮੇ ਵੀ ਉਹ 2-4 ਦਿਨਾਂ ਦੇ ਹਫਤੇ ਦੇ ਅੰਦਰ ਆ ਜਾਏ ਫੈਮਿਲੀ ਰਜਿਸਟਰ ਸਰਟੀਫਿਕੇਟ FRC ਵੀ ਯਾਨੀ ਕਿ ਸਾਡੇ ਕੋਲ ਆ ਜਾਣੀ ਚਲੋ ਬਹੁਤ ਵਧੀਆ ਇਹ ਹੈ ਵੀ ਤੁਸੀਂ ਤੁਹਾਨੂੰ ਬਹੁਤਾ ਖਪਣਾ ਨਹੀਂ ਪੈਂਦਾ ਨਾ ਸਰਕਾਰੀ ਡਾਕੂਮੈਂਟ ਵਾਸਤੇ ਵੈਸੇ ਤੇ ਬਾਹਰ ਤੇ ਸਾਰਾ ਕੁਝ ਜਿਹੜਾ ਆਨਲਾਈਨ ਵੀ ਹੈ ਲੇਕਿਨ ਇਹ ਵੀ ਫਿਜ਼ੀਕਲੀ ਵੀ ਜਾਣਾ ਤੇ ਪੈਂਦਾ ਹੈ ਨਾ ਜਦੋਂ ਤੁਸੀਂ ਫਿਜ਼ੀਕਲੀ ਪੇਪਰ ਲੈਣਾ ਸੋ ਇਨੀਸ਼ੀਏਟਿਵ ਗਵਰਨਮੈਂਟ ਦਾ ਵਧੀਆ ਚਲੋ ਇਹਦੇ ਨਾਲ ਲੋਕ ਜਿਹੜੇ ਆ ਉਹ ਫਾਇਦਾ ਉਹਨਾਂ ਦਾ ਹੋਏਗਾ ਤਾਂ ਇਹਨੇ ਕੰਮ ਰੱਖੀਏ ਮਾਨਿਆ ਫਿਰ ਹਾਂਜੀ ਰੱਖੀਏ ਹਾਂਜੀ ਭਾਜੀ ਆ ਬਸ ਥੋੜਾ ਜਿਹਾ ਕੱਟ ਲਾਂ ਇਹ ਕਰ ਦੇਣ ਲੱਗਾ ਕੱਟ ਦੇਣ ਲੱਗਾ ਇਹ ਇੱਥੋਂ ਭਾਜੀ ਉਹ ਸਲਾਹ ਕੱਢਣ ਲਈ ਰਾਹ ਰੱਖਣਾ ਅੱਛਾ ਹਾਂਜੀ ਉਹ ਮੋਟਾ ਵਾ ਨਾ ਤੇ ਉਹ ਕੱਟਿਆ ਨਹੀਂ ਜਾਂਦਾ ਨਿੱਕੂ ਜੇ ਖਰਾਬ ਹੋਇਆ ਨਾ ਤੈਨੂੰ ਤਵਾੜ ਦੇਣਾ ਇਹਦੇ ਜੱਗ ਬਾਲ ਦੇਣੀ ਹੈ ਇਹ ਭਾਜੀ ਉਹਨੇ ਕਿਹਾ ਸੀਗਾ ਜਦੋਂ ਕੋਲ ਲਿਆਂਦਾ ਉਹਨੇ ਕਿਹਾ ਇਹਦੀ ਪੂਰੀ ਰਾਤ ਅੱਗ ਬਲੇ ਤੇ ਫੇਰ ਅਗਲੇ ਦਿਨ ਜਿਵੇਂ ਬਾਜੀ ਥੋੜੀਆਂ ਲੱਕੜਾਂ ਪਾ ਕੇ ਬਾਲੀ ਜਾਓਗੇ ਨਾ ਤੇ ਇਹਦੀ ਮਜ਼ਬੂਤੀ ਜ਼ਿਆਦਾ ਜੀ ਵਿੱਚੋਂ ਕਾਈ ਇਹਦੀ ਜਿਹੜੀ ਨਾ ਪੂਰੀ ਹੋ ਗਈ ਅੱਜ ਇਹਨੂੰ ਚਲਾਉਂਦੇ ਆ ਨਾ ਭਾਈ ਆਗੂ ਮੈਂ ਤਾਂ ਹੀ ਹੁਣ ਡਿਆ ਬਹੁਤਾ ਵੀ ਚੱਲ ਇਹ ਅੱਜ ਲਾਓ ਨਾ ਕੋਈ ਰਾਤ ਬਾਲ ਦਿੰਨੇ ਇਹਨੂੰ ਫਿਰ ਅੱਗ ਚਲਾ ਦਿੰਨੇ ਇਹਦੇ ਬਾਲ ਦਿੰਨੇ ਅੱਗ
ਬਹੁਤ ਹੈ ਨਹੀਂ ਥੋੜਾ ਜਿਹਾ ਕਿਉਂਕਿ ਹੱਥ ਆ ਸਾਈਡ ਪੂਰੀ ਕਰਨਾ ਇਧਰਲੀ। ਹਾਂਜੀ ਜਿਵੇਂ ਆ ਉਵੇਂ ਇੱਥੋਂ ਇੰਜ ਕਰ ਲੈਣੀ ਬਾਅਦ ਥੋੜਾ ਕਰ ਲਈ ਬਹੁਤਾ ਲੰਮਾ ਨਾ ਕਰ। ਨਹੀਂ ਉਹ ਹੱਥ ਨਹੀਂ ਪਵੇ ਨਾ, ਹੱਥ ਪੈ ਕੇ ਫੇਰ ਭੱਜ ਬਾਹਰ ਨਿਕਲੇ। ਹੱਥ ਪਾਓ ਤੇ ਨਹੀਂ ਪੈਣਾ ਹਲੇ। ਓਏ ਆਰੀ ਨਾ ਮਰਵਾ ਲਈ। ਨਹੀਂ ਪੈਣਾ, ਮੈਂ ਤੇ ਦੱਸਣ ਦੇ ਦਿਆਂ। ਚੱਲ ਵੀ ਨਿਕੂ, ਚੱਲ ਵੀ ਨਿਕੂ। ਮੈਂ 16 ਤਰੀਕ ਰੱਖੀ ਸੀ, 16 ਤਰੀਕ ਰੱਖੀ ਮੈਂ ਵੀ। ਆਪਾਂ ਲੋਹੜੀ ਦਾ ਕਰਾਂਗੇ, ਹਲੇ ਸਾਡਾ ਕੰਮ ਮੁੱਕਾ ਨਹੀਂ, ਮੈਨੂੰ ਲੱਗਦਾ ਆਪਾਂ ਪੈਂਡਿੰਗ ਕਰਨਾ ਪੈਣਾ। ਫਿਰ 17 18 ਨੂੰ ਇੱਕ ਹੋਰ ਦੋਸਤ ਨੇ ਰੱਖੀ, ਉੱਧਰ ਵੀ ਜਾਣਾ ਤੇ ਦੇਣ ਅੱਜ ਦਾ ਹੀ ਵਿੱਚ ਔਖਾ ਹੀ ਆ ਕੰਮ। ਐਸ ਬੰਦੇ ਲੇਟ ਕਰਾਇਆ ਮਿਸਤਰੀ ਸਾਡੇ ਨੇ। ਨਹੀਂ ਭਾਜੀ ਆਹ ਕੰਮ ਦੇ ਵਿੱਚ ਦੱਸੇ ਹੀ ਨਹੀਂ ਜਿਹੜੇ ਕਰਨ ਦੇ। ਹਾਂ ਚੱਲ ਬਸ ਚਾਚਾ ਇੱਥੋਂ ਥੋੜੀ ਜਿਹੀ ਖੋਲ ਦੇ ਬਾਹਰ ਪੜੀ। ਇਹ ਮੁਲਤਾਨੀ ਮਿੱਟੀ ਦਾ ਤੰਦੂਰ ਆ। ਇਹ ਲਿਆਂਦਾ ਕਿੰਨੇ ਦਾ ਪਤਾ ਕਿੰਨੇ ਦਾ ਆ? ਇਹ ਭਾਜੀ ਟੋਟਲ ਆ ਕੜਾ ਤੇ ਆ ਪਾ ਕੇ ਤੇ ਕਿਰਾਇਆ ਪਾ ਕੇ 5,500 ਲੱਗ ਗਿਆ। ਅੱਛਾ। ਆਪਣਾ ਹੈਗਾ ਨਹੀਂ ਆ ਕੀ ਉਹਨੂੰ ਕਹਿੰਦੇ ਝਾਲ ਵਾਲਾ ਪੁਲ, ਹਾਂ ਉਹਦੇ ਥੱਲੇ ਲਿਆਂਦਾ। ਅੱਛਾ ਕੌਣ ਲੈ ਗਿਆ? ਤੂੰ ਲੈ ਗਿਆ? 5,500 ਲੱਗ ਗਿਆ। ਹਾਂਜੀ ਤੰਦੂਰ ਚ ਰਕਸ਼ੇ ਦਾ ਕਿਰਾਇਆ ਤੇ ਉਹ ਕੜਾ ਉਤਲਾ। ਇਹ ਕੜਾ ਉੱਤੇ ਵਾਲਾ ਵਾ, ਇਹਦੇ ਉੱਤੇ ਲੱਗਣਾ? ਇਹ ਭਾਜੀ ਦਾ ਹੁੰਦਾ ਜੀ, ਇਹ 800 ਰੁਪਏ ਦਾ ਦਿੱਤਾ। ਠੀਕ ਹੈ, ਮਤਲਬ ਵੀ ਉੱਤੇ ਟੁੱਟੇ ਨਾ ਛੇਤੀ ਉੱਤੇ ਨਾ, ਇਹਦਾ ਕਿਨਾਰਾ ਨਾ ਉੱਤੋਂ ਪੂਰੇ। ਕਿਨਾਰਾ ਨਾ ਪੂਰੇ। ਹਾਂਜੀ ਸਹੀ। ਇਹ ਥੱਲੇ ਕਰ ਲੈਣਾ ਥੱਲੇ। ਚਲੋ ਵੀ ਚਲੋ। ਦੋ ਜਣੇ ਸੀ, ਹੋ ਜਾ ਦੋ ਜਣੇ ਇੱਧਰ ਅਗਲੇ ਪਾਸੋਂ ਭਾਜੀ ਬਸ ਨਹੀਂ ਉਧਰੋਂ ਹੀ ਫੜੋ, ਇੱਥੋਂ ਹੀ ਦੋ ਜਣੇ। ਚੱਲ ਵੀ ਮੰਨਿਆ, ਲਾਗੇ ਆ ਜਾ ਤੂੰ ਵੀ। ਇਹ ਪਿੱਛੇ ਖੜਾ ਕਰ ਲਈਏ? ਨਹੀਂ ਇਸ ਤਰ੍ਹਾਂ ਹੀ ਆਉਂਦਾ। ਇਸ ਤਰ੍ਹਾਂ ਹੀ ਆਉਣ ਦੇ, ਇਸ ਤਰ੍ਹਾਂ ਹੀ ਆਉਣ ਦੇ। ਸਰਾਖ ਕਿੱਥੇ ਰੱਖਿਆ? ਇਹ ਇਧਰਲੇ ਪਾਸੇ ਰੱਖ। ਸਰਾਖ ਉਹ ਇਸ ਪਾਸੇ ਹੋਣਾ, ਨੁੱਕ ਘੁਮਾ ਲਾਂਗੇ ਭਾਜੀ ਇਹ ਇੱਧਰ ਨੂੰ। ਲਓ ਵੀ ਖਾਣ ਪੀਣ ਦਾ ਜੁਗਾੜ ਜਿਹੜਾ ਆਪਾਂ ਪਹਿਲਾਂ ਕਰਨ ਡਏ ਆ। ਬਾਕੀ ਕੰਮ ਬਾਅਦ ਦੇ। ਬਾਕੀ ਕੰਮ ਬਾਅਦ ਚ, ਖਾਣ ਪੀਣ ਪਹਿਲਾਂ ਹੋਣਾ ਚਾਹੀਦਾ। ਬਸ ਲੈ ਜਾਣਾ ਕਰਦਾ। ਘੁਮਾਓ ਹੋਰ ਘੁਮਾਉਣਾ ਪੈਣਾ ਚਾਚਾ। ਚੱਲ ਚੱਲ ਹੋਰ ਬਸ ਠੀਕ ਹੈ। ਨਹੀਂ ਇਧਰੋਂ ਕਰ, ਇਸ ਪਾਸੇ ਨੂੰ ਕਰ। ਨਾ ਨਿਕਲੀ ਸਾਹਮਣੇ। ਥੋੜਾ ਜਿਹਾ ਹੋਰ ਘੁਮਾਉਣਾ, ਅੱਜ ਮਾੜਾ ਜਿਹਾ ਘੁਮਾ। ਚੱਲ ਇੱਥੇ ਲਓ ਆ ਵੇਖੋ ਇੱਥੇ ਥੜੀ ਬਣ ਗਈ, ਇਧਰ ਰੋਟੀ ਰੱਖਣ ਦੀ ਜਗ੍ਹਾ ਸਾਰੀ। ਹਾਂ ਅੱਛਾ ਉੱਤੇ ਨਾਲ ਬਣ ਜੂਗੇ ਇਹਦੇ। ਇਹ ਇੱਥੋਂ ਹੁਣ ਅਸਾਂ ਚਣਾਈ ਲਾਉਣੀ। ਚਣਾਈ ਲਾ ਕੇ ਇਹਦੇ ਵਿੱਚ ਗੱਸੂ ਪਾ ਕੇ ਬੰਦ ਕਰ ਦੇਣਾ। ਠੀਕ ਹੈ। ਉੱਤੇ ਤੇ ਉਹ ਕੜਾ ਰੱਖ ਕੇ ਤੇ ਬਜਰੀ ਪਾ ਕੇ ਸੋਹਣਾ ਬੜਾ ਥੜਾ ਜਿਹਾ ਬਣਾ ਦੇਣਾ। ਠੀਕ, ਉਹ ਵੀ ਕੱਚਾ ਹੀ ਕੋਸ਼ਿਸ਼ ਕਰਿਓ, ਉੱਤੇ ਵੀ ਲੈ ਆ ਜੇ ਇਹ ਸੀਮੈਂਟ ਸੀਮੈਂਟ ਪਾ ਦੇਣੇ। ਅੱਛਾ ਉਹਦੇ ਅਹਿਮਦ ਦੇ ਵੀ ਲਾਇਆ ਸੀ ਨਾ, ਤੇ ਉਹ ਸੀਮੈਂਟ ਪਾਤਾ ਸੀ, ਰੋਟੀ ਖਰਾਬ ਨਹੀਂ ਹੁੰਦੀ। ਚਲੋ ਠੀਕ ਹੈ, ਠੀਕ। ਠੀਕ ਵੇਖ ਲਾ ਸਾਰਾ ਇੱਕ ਵਾਰੀ ਪਮੈਸ਼ ਕਰ ਲਾ ਪ੍ਰੋਪਰ, ਇਧਰੋਂ ਉਧਰੋਂ ਵੀ ਕਿੰਨੀ ਬਣਦੀ ਹੈ, ਜਿਹੜੀ ਥੜੀ ਸਹੀ ਬਣ ਜੇ ਨਾ। ਥੜੀ ਸਹੀ ਬਣਾ। ਸਹੀ ਹੈ। ਲਓ ਵੀ ਮੂੜੇ ਆ ਗਏ। ਆਏ ਦੀ ਇਹਨੂੰ ਕਵਰ ਕਰ ਰਿਹਾ, ਲੱਗੀ ਆ ਜਿਹੜੀ ਲਮਕੰਡੀ, ਇਹਨੂੰ ਵਾਲ ਮਾਰ, ਇਹਨੂੰ ਸੈੱਟ ਮਾਰ। ਇਹ ਮੈਨੂੰ ਬੜੇ ਲਗਜ਼ਰੀ ਜਿਹੇ ਲੱਗਦੇ, ਮਤਲਬ ਵੀ ਬਹਿਣ ਲਈ ਬੜੇ ਵਧੀਆ ਹੁੰਦੇ ਆ, ਰਿਲੈਕਸ ਜੇ ਨਾ। ਤੇ ਇਹ ਮੈਂ ਉਦੋਂ 8 ਮੰਗਵਾਏ ਸੀ ਤੇ 2 ਟੇਬਲ ਨਹੀਂ ਲੈ ਕੇ ਆਏ। ਲੈਣ ਦਾ ਟੇਬਲ ਤੇ ਹੁਣ ਉੱਥੇ ਵਾਸਤੇ ਆਪਾਂ ਹੋਰ ਮੰਗਵਾ ਲੈਣੇ। ਇਹਨਾਂ ਤੇ ਸਾਰਿਆਂ ਤੋਂ ਤੇਲ ਮਾਰਿਆ। ਇਹ 2 ਸਾਲ ਹੋ ਗਏ ਮੈਨੂੰ ਲਿਆਂਦਿਆਂ ਨੂੰ, ਤੇ ਐ ਕੋਈ ਪਰਵਾਹ ਨਹੀਂ ਇਹਨਾਂ ਨੂੰ। ਇਹ ਲਏ ਸੀ ਹਵੇਲੀ ਲੱਖਾ ਤੋਂ, ਬਿਲਕੁਲ ਬਾਵਲ ਨਗਰ ਨੂੰ ਜਾਂਦੇ ਆ ਰਸਤੇ 'ਚ ਆਉਂਦਾ ਹਵੇਲੀ ਲੱਖਾ, ਪਾਕ ਪਤਨ ਦੀ ਇੱਕ ਸਾਈਡ ਤੇ ਦੁਨੀਆਪੁਰ, ਉਹ ਤੋਂ ਅੱਗੇ ਦੁਨੀਆਪੁਰ ਕਹਿਤਾ ਦੀਪਾਲਪੁਰ ਤੋਂ, ਤੇ ਉੱਥੋਂ ਮੰਗਵਾਇਆ ਸੀ। ਤੇ ਉਦੋਂ ਮੇਰਾ ਖਿਆਲ 79,000 ਕਿ 80,000 ਉੱਥੋਂ ਦਾ ਕਿਰਾਇਆ ਹੀ ਲੱਗਾ ਸੀ ਲਿਆਉਣ ਦਾ। ਨਹੀਂ ਸੱਚ 80,000 ਦੇ ਟੋਟਲ ਆਇਆ ਸੀ, ਕਿਰਾਇਆ ਘੱਟ ਸੀ, ਸੌਰੀ ਮੈਨੂੰ ਗਲਤੀ ਲੱਗਦਾ 80 ਕਿ 90,000 ਦਾ ਸੀ ਤੇ 2 ਸਾਲ ਪਹਿਲਾਂ। ਤੇ ਹੁਣ ਮੈਨੂੰ ਲੱਗਦਾ ਹੋਪਫੁਲੀ ਕੋਈ ਰੇਟ ਥੋੜਾ ਬਹੁਤਾ ਵੱਧ ਹੋਊਗਾ ਇਹਦਾ। ਤੇ ਮੰਜੇ ਜਿਵੇਂ ਦੱਸਿਆ ਸੀ ਉਹ ਲੈ ਆਉਣੇ। ਟੇਬਲ ਆਪਣੇ ਆ ਜਿਹੜੀਆਂ ਵੱਡੀਆਂ ਕੁਰਸੀਆਂ 8 ਹੋ ਗਈਆਂ। ਤੇ ਇੱਧਰ ਆ ਗਏ ਆਪਣੇ ਮੁੰਡੇ ਇੰਟਰਨੈਟ ਵਾਲੇ। ਹੱਸੀ ਜਾਣਾ, ਵੇਖ ਕੀ ਹੋਇਆ, ਸ਼ਰਮਾਉਂਦਾ ਕਾ ਤੂੰ?
ਕੀ ਨਾਂ ਤੇਰਾ? ਕੀ ਸੱਲੂ ਕੀ? ਸਲਮਾਨ ਖਾਨ ਤੋਂ ਸੱਲੂ ਹੈ? ਸਲਮਾਨ ਖਾਨ ਦੇ ਡੋਲੇ ਜਿਹੜਾ ਹੈਗਾ ਤੂੰ ਸੱਲੂ ਹੈ। ਕਿੱਥੋਂ ਦਾ ਹੈ? ਮੈਂ ਭਾਈ ਕਿ ਨਾਂ ਬੋੜਿਆਲ ਦਾ। ਕੀ ਨਾਂ ਜੀ ਬੋੜੇਵਾਲ ਦਾ? ਹਾਂਜੀ ਬੋੜੇ ਵਾਲਾ ਆਪਣਾ ਲਾਗੇ ਜਿਹੜਾ। ਆ ਲੱਗੇ ਬੋੜਿਆਲ ਅੱਛਾ ਰਹਿੰਦਾ ਉੱਥੋਂ ਆਉਂਦਾ ਰੋਜ਼? ਸਹੀ ਹੈ। ਤੇ ਕਿਹੜਾ ਚਾਹ ਨੂੰ 11 12 ਵਜੇ ਜਾਂਦੇ ਆ। ਅੱਛਾ ਰਾਜ ਬੰਦੇ ਬੁੰਦੇ ਤੇ ਨਹੀਂ ਪੈਂਦੇ? ਤੁਹਾਨੂੰ ਕਿਹਨੇ ਪਤਾ? ਤੇ ਕਿਹੜਾ ਇੰਟਰਨੈਟ ਲਾਉਣ ਡਿਆ? ਇਹ ਫਾਈਬਰ ਦਾ ਭਾਈ ਫਾਈਬਰ ਕਿਹੜੀ ਕੰਪਨੀ ਆ? ਮੀਡੀਆ ਕੰਮ। ਨਾਲੇ ਆਂਦਾ ਸੀ ਨੈਟਲ ਦਾ ਲਾਉਣਾ, ਤੂੰ ਆਂਦਾ ਮੀਡੀਆ ਕੰਮ। ਤੁਹਾਡੀ ਗੱਲ ਰਲਦੀ ਤੇ ਹੈ ਉਹ ਕੋਈ? ਨੈਟ ਜਿਹੜਾ ਮਰਜ਼ੀ ਲਵਾ ਲਓ, ਮੀਡੀਆ ਕੰਮ ਵੀ ਆ, ਨਿਆਟਲ ਦਾ ਵੀ ਆ। ਅੱਛਾ ਦੋਵੇਂ ਆ। ਚਲੋ ਦੋ ਕੰਪਨੀਆਂ ਹੋਵੇ, ਨया ਟੈਲ ਲਾਉਣਾ, ਨया ਟੈਲ ਠੀਕ ਹੈ। ਨਿਆਟਲ ਲਾਵਾਂਗੇ। ਇਹ ਡੱਬੀ ਆ? ਇਹ ਕਾਹਦੇ ਲਈ ਡੱਬੀ ਹੈ? ਇਹ ਭਾਈ ਆ ਸ਼ੀਸ਼ੇ ਦਾ ਪੇਰ ਹੁੰਦਾ ਆ ਜਿਹੜਾ, ਫਿਰ ਟੁੱਟਦਾ ਨਹੀਂ ਵਿੱਚੋਂ। ਫਿਰ ਅੱਛਾ ਡੱਬੀ ਚ ਇਹਦੇ ਵਿੱਚ ਫਿਰ ਲਾ ਦੇ ਟਾਈਟ ਵੀ ਲਾ ਦੀ ਹੈ, ਟੁੱਟਦਾ ਨਹੀਂ ਪੇਰ। ਫਿਲਹਾਲ ਤੂੰ ਇੱਥੇ ਲਾ ਦੇ ਨਾ, ਫਿਰ ਇਹਨੂੰ ਵੇਖ ਲਾਂਗੇ ਕਿੱਥੇ ਕਰਨਾ ਸ਼ਿਫਟ। ਰੰਗ ਰੰਗ ਹੋ ਜਾਊਗਾ ਨਾ ਸਾਰਾ ਕੁਝ। ਕਿਹੜਾ ਲਾਣਾ, ਮੀਡੀਆ ਕੰਮ ਕਿ ਨਿਆਟਲ ਦਾ? ਨया ਟੈਲ ਜਿਵੇਂ ਤੂੰ ਨਵਾਂ ਨਾ ਐਵੇਂ ਨਵਾਂ ਟੈਲ ਲਾਉਣਾ। ਮੈਂ ਨਾ ਭਾਈ ਜਾਣਾ ਆ ਇੰਟਰਨੈਟ ਤੇ ਆ ਜਾਣਾ, ਤੂੰ ਵੇਖੀ ਜਾ ਕੇ ਨਏ ਟੈਲ ਤੇ ਠੀਕ ਹੈ। ਮਹਿਮਾਨਾਂ ਜੀ ਇੱਧਰ ਲਾ ਦੇਣ ਲੱਗੇ ਆ ਤੰਦੂਰ ਦੀ ਚਣਾਈ ਪੂਰੀ। ਮੈਂ ਨਾ ਤਿਆਰ ਕਰੋ, ਫਿਰ ਇੱਕ ਵਾਰੀ ਦੁਬਾਰਾ ਫਿਰ ਮੈਂ ਵੀਡੀਓ ਬਣਾਉਂਗਾ ਵੀ ਕਿਵੇਂ ਦਾ ਤਿਆਰ ਕੀਤਾ ਠੀਕ ਹੈ। ਇਧਰੋਂ ਆ ਗਏ ਜ਼ਾਹਦ ਸਾਹਿਬ ਫੁੱਲ ਠੰਡ 'ਚ। 8 ਦਿਨਾਂ ਬਾਅਦ ਸਾਨੂੰ ਫੜਾਈ ਦਿੱਤੀ ਇਹਨਾਂ ਨੇ। ਹਫਤਾ ਤਵਾਰ ਸੀ ਕਿਹਾ ਤੁਸੀਂ ਸੈਚਰਡੇ ਸੰਡੇ ਤੇ, ਅੱਜ ਕੀ ਹੋ ਗਿਆ ਵਾਲਾ? ਪਿੱਲਰ ਕੱਟਣੇ ਨਹੀਂ ਹੈਗੇ, ਤੁਸੀਂ ਆਪ ਹੀ, ਤੁਹਾਡੀ ਸੈਰ ਨਹੀਂ ਮੁੱਕਦੀ ਹੈਗੀ। ਹਾਂ ਤੇ ਆਹ ਲੈਂਦਾ ਇਹਨਾਂ ਨੇ ਆਪਣਾ ਪਲਾਂਟ ਪਲੂੰਟ। ਇੱਕ ਵਾਰੀ ਜ਼ਾਹਦ ਭਾਈ ਉਹ ਦਰਵਾਜ਼ਾ ਲਾ ਦਿਓ, ਕਿਉਂਕਿ ਸਮਾਨ ਸਮੂਨ ਹੋਰ ਆ ਗਿਆ ਰੱਖਣਾ ਹੁੰਦਾ ਅੰਦਰ। ਲੱਗ ਗਿਆ ਮੈਂ, ਤੇ ਹੁਣੇ ਲਾ ਦਿਓ। ਹੁਣੇ ਲੱਗ ਗਿਆ ਭਾਈ, ਹੁਣੇ ਲੱਗ ਗਿਆ। ਤੇ ਕਟਰ ਵੀ ਲਿਆਂਦਾ ਨਾਲ, ਕੱਟਣਾ ਕੀ ਕਰਨਾ? ਇਹ ਦਰਵਾਜ਼ਾ ਕੱਟਣਾ ਕਹਿੰਦੇ। ਅੱਛਾ ਚਲੋ ਕਰੋ ਅੱਲਾ ਦਾ ਨਾਮ ਲੈ ਕੇ ਸ਼ੁਰੂ, ਤੇ ਫਿਰ ਅਗਲੀ ਗੱਲ ਕਰਦੇ ਹਾਂ। ਹੱਥ ਮੈਂ ਅੱਗ ਬਾਲਣ ਨਿਕਲ ਆਇਆ, ਮੈਂ ਅੱਗ ਬਾਲੋ ਬੰਦਾ, ਠੰਡ ਬੜੀ ਚ ਹੈ। ਚਾਹ ਪੀਣੀ ਆ? ਚਾਹੇ ਹੈ ਤੇ ਚਾਹ ਆਵੇ ਆਈ ਵੀ ਥਰਮੋਸ ਐਡਵਾਂਸ ਆਏ ਪਏ। ਚਲੋ ਕਰੋ ਸ਼ੁਰੂ, ਪਿਉਂਦੇ ਤਾਂ ਚਾਹ। ਹਾਂਜੀ ਭਾਈ ਇਮਰਾਨ, ਚਾਹ ਵੇਖਾਂ ਦੋਵਾਂ ਚੋਂ ਕਿਹਦੇ ਚ ਹੈਗੀ ਹੈ, ਨਹੀਂ ਤੇ ਹੋਰ ਮੰਗਾਵਾਂ। ਇਹ ਇੱਕ ਚ ਹੈਗੀ ਹੈ, ਉਹ ਲਾਲ ਚ ਹੈ ਚਾਹ। ਗ੍ਰਾਂਡਰ ਨਾਲ ਹੀ ਨਾ, ਇਹ ਕੱਟ ਗਈ ਸੋਹਣਿਆ। ਗ੍ਰਾਂਡਰ ਨਾਲ ਕੱਢ ਕੇ ਲਾ ਤੇ ਕਬਜ਼ੇ ਕਹਿਣਾ ਸੀ, ਲੈ ਕੇ ਆਓ ਕਬਜ਼ੇ। ਇਹ ਤੇ ਇੱਥੋਂ ਅੱਛੇ ਤਰ੍ਹਾਂ ਕੋ ਨਾ ਹੋਊਗਾ ਤਾਂ ਲਿਆ ਦੇਣਗੇ, ਉਸੇ ਟਾਈਮ ਆ ਜਾਣਗੇ। ਇਹਨਾਂ ਕੋਲ ਤੁਸੀਂ ਵਾਪਸੀ ਨਹੀਂ ਜਾਣਾ। ਨਹੀਂ ਵਾਪਸ ਨਹੀਂ ਅਸੀਂ ਜਾਂਦੇ ਘਰ। ਕਬਜੇ ਕੀ ਰਹਿ ਗਿਆ? ਮੈਂ ਇਹਨਾਂ ਨੂੰ ਕਬਜ਼ੇ ਕਹਿ ਰਿਹਾ ਹਾਂ, ਬੈਰੇ। ਹਾਂ ਇਹ ਬੈਰੇ ਕਹਿੰਦੇ ਸੀ, ਉਹ ਕਬਜ਼ੇ ਆ। ਅੱਛਾ ਉਹ ਗੁੱਲੀ ਜੀ ਵਾਲਾ ਬੈਰਾ ਹੈ ਕਹਿੰਦੇ। ਤੁਸੀਂ ਉਹ ਗੁੱਲੀ ਵਾਲੇ ਦਰਜ ਕਿੰਨੀ ਕਾ ਇਹਦੇ ਚ ਦੇਖ ਲੈਣੇ? ਹਾਂ ਵੇਖ ਲਓ, ਉਹੀ ਲੱਗ ਜਾਣੇ, ਮੇਰੇ ਹਿਸਾਬ ਨਾਲ ਲੱਗ ਜਾਣਗੇ। ਦਰਵਾਜ਼ਾ ਵੇਖ ਲਓ ਜੇ ਹੈਗਾ, ਨਹੀਂ ਤੇ ਮੈਂ ਘਲਾਵਾਂ ਬੰਦੇ ਨੂੰ ਲੈ ਕੇ ਆਵੇ, ਕਿਉਂਕਿ ਟਾਈਮ ਥੋੜਾ ਹੋਣਾ, ਕੋ ਹਨੇਰਾ ਵੀ ਹੋ ਜਾਣਾ। 3 ਕਬਜ਼ੇ ਇੱਥੋਂ ਫੜ ਲੈਣੇ ਆ ਮਰਾਤਬ ਤੋਂ। ਅੱਛਾ ਹਾਂਜੀ ਇੱਥੋਂ ਮਿਲ ਜਾਣਗੇ। ਚੱਲ ਤੂੰ ਆਪਣਾ ਕੰਮ ਕਾ ਤੰਦੂਰ ਵਾਲਾ। ਦਰਵਾਜ਼ਾ ਇਹਦਾ ਪੱਲਾ ਉਹ ਪਰਲੇ ਦਾ ਉਧਰ ਪਏ। ਕਿਆ ਫਿਰ ਇੱਧਰ ਆ ਜਾਓ। ਉਹ ਮੈਂ ਅੱਗੇ ਤੋਂ ਵੇਖੇ ਸੀ ਲੋਹੇ ਵਾਲੇ ਆ, ਦੋਵੇਂ ਹੀ ਹੈ ਤੇ ਮਜ਼ਬੂਤ ਨੇ। ਇੱਥੇ ਸਹੀ ਵੀ ਇਹੀ ਰਹਿਣੇ ਆ। ਹਾਂਜੀ ਹਾਂਜੀ, ਜਿਹੜਾ ਵੱਡੇ ਇਹ ਵੀ ਹੋਣਾ। ਹਾਂ ਦੋਵੇਂ ਹੀ ਹੋਣੇ। ਤੁਸੀਂ ਇੱਕ ਲਾ ਲਓ ਨਾ ਜਿਹੜਾ ਸਾਡੇ ਕੰਮ ਦਾ ਫਿਲਹਾਲ, ਜੇ ਦੋਵੇਂ ਹੀ ਕਰ ਦੋ ਜਾਏ ਤੇ ਹੈਗੇ ਜੀ। ਦੇਖ ਲੈਣੇ ਦੋਵੇਂ ਹੀ ਕਰ ਦੋ। ਵੜ ਨਾ ਹੁੰਦੀ ਹੋਈ। ਇਹਦਾ ਬਾਹਰਲਾ ਸਾਈਡ ਕਿਹੜੀ ਆ? ਆ ਅੰਦਰ ਦੀ ਸਾਈਡ ਆ? ਇਹ ਭਾਵੇਂ ਦੇਖਨੇ ਉਹ ਅੰਦਰ ਦੀ, ਉਹ ਨਹੀਂ ਆ ਬਾਹਰ ਦੀ ਆ ਬਾਹਰ ਦੀ। ਸਫਾਈ ਹੋਣਾ। ਆਹੀ ਦਰਜ ਨੇ। ਇਹ ਦੁਬਾਰਾ ਲਾਇਆ ਨਾ ਦਰਵਾਜ਼ਾ, ਤੇ ਥੋੜਾ ਜਿਹਾ ਮੈਨੂੰ ਲੱਗਦਾ ਵੀ ਕੱਟਣਾ ਪੈਣਾ। ਉਹ ਥੱਲੇ ਪੱਥਰ ਲਾਇਆ ਨਾ, ਉਹਦੀ ਵਜ੍ਹਾ ਨਾਲ ਦਰਵਾਜ਼ਾ ਥੋੜਾ ਜਿਹਾ ਵੱਡਾ ਹੋ ਗਿਆ। ਹੁਣ ਉਹ ਜਿੰਨਾ ਕੁ ਪੱਥਰ ਲੱਗਾ ਉਹਨਾਂ ਕੱਟਣਾ ਪਊ ਨਾ। ਤੇ ਆਹ ਐਂਗਲ ਫਿਰ ਥੱਲੇ ਲੱਗ ਜੂ ਉਸੇ ਤਰ੍ਹਾਂ ਹੀ, ਹਾਂਜੀ ਫਿਰ ਉਸੇ ਤਰ੍ਹਾਂ। ਉੱਤੇ ਕਰਕੇ। ਇਹ ਕਿੰਨਾ ਕੱਟਣਾ? ਇੰਨਾ? ਨਹੀਂ 1.25 ਇੰਚ। 1.25 ਇੰਚ। ਹਾਂ ਵੀ ਲਾਗੇ ਲੱਗ ਗਿਆ ਤੇਰਾ ਕੰਮ ਮੰਨਿਆ। ਕੱਸੂ ਪਾਉਣਾ ਵਿੱਚ ਹੁਣ? ਹਾਂਜੀ ਕੱਸੂ ਪਾ ਕੇ ਨਾ ਤੇ ਫਿਰ ਉੱਤੇ ਇਹਦਾ ਉਹ ਕੜਾ ਰੱਖ ਕੇ ਇਹਨੂੰ ਉੱਤੇ ਕਵਰ ਤੇ ਕਰ। ਉਹ ਛੱਡ ਦਿੱਤਾ ਹੀ ਉਹ ਮੋਰਾ ਥੱਲੇ? ਭਾਜੀ ਆ ਵੇਖੋ ਇੱਧਰ, ਆ ਵੇਖੋ ਇਹਦੇ ਵਿੱਚ ਲੋਹੇ ਦਾ ਪੈਪ ਲਾ ਦੇਣਾ। ਹਾਂ ਠੀਕ ਹੈ। ਆ ਵੇਖੋ ਉਹਦੇ ਹੱਥ ਚੱਲ ਜਾਂਦਾ, ਉਹ ਲੋਹੇ ਦਾ ਪੈਪ ਲੱਗ ਜੂਗਾ ਨਾ ਤੇ ਉਹਦੇ ਥਾਣੀ, ਕਿਉਂਕਿ ਪਲਾਸਟਿਕ ਦਾ ਤੇ ਇੱਥੇ ਲੱਗਣਾ ਹੀ ਲੱਗ ਗਿਆ, ਲੋਹੇ ਦਾ ਲੱਗਣਾ ਭਾਜੀ। ਠੀਕ ਹੈ।
ਮਿਸਤਰੀ ਚਲਾਉਣ ਦਾ ਕਰਕੇ ਚੱਲ ਵੀ ਮੁੰਡਿਆ ਪਾ ਦੇ ਰੇਤਾ ਕਸੂ ਪਾ ਦੇ ਕਸੂ। ਵਾਹ ਪੈ ਜਾਣਾ ਮੋਰਾ ਵੱਡਾ ਤੰਦੂਰ ਦੇ ਵਿੱਚ ਨਾ ਪਾ ਦੀ। ਨਹੀਂ ਦੂਰ ਤੇ ਹੀ ਨਹੀਂ ਜੇ ਪੈ ਗਿਆ ਤਾਂ ਕੱਢ ਲਾਂਗੇ ਹਾਂ ਕਰਕੇ ਨੂੰ ਮਾਰਾ ਤੇਰੇ ਨਿਕਲ ਜਾਣੇ ਤੇ ਇਸਰੀ ਕਾਂਦੇ ਦੇ ਨਾਲ ਸੁੱਟਣੇ ਆ। ਹਾਂ ਗੰਨ ਦੇ ਨਾਲ ਸਹੀ ਹੈ। ਤੰਦੂਰ ਤਾਂ ਖੁੱਲਾ ਪਿੰਡ ਰੋਟੀਆਂ ਤੇ ਮੈਨੂੰ ਲੱਗਦਾ ਜਿੰਨੀਆਂ ਮਰਜ਼ੀ ਜਿੰਨੀਆਂ ਮਰਜ਼ੀ ਲਾਓ ਰੋਟੀਆਂ ਦੇ ਤੰਦੂਰ ਲਿਆਂਦਾ ਹੋਟਲ ਵਾਲਾ ਤੰਦੂਰ ਲੈਂਦਾ ਇਹ ਭਖਣਾ ਵੀ ਔਖਾ। ਜਦੋਂ 1.5 ਮਣ ਬਾਲਣ ਸੁੱਟੋਗੇ ਤਾਂ ਫੇਰ ਇਹਨੇ ਸੁੱਟਣਾ। ਹਾਂਜੀ ਭਾਈ ਇਹ ਤੇ ਉਹਨਾਂ ਨੇ ਵੀ ਕਿਹਾ ਸੀ ਤੇ ਛੋਟਾ ਲੈ ਆਉਂਦੇ ਭਾਈ ਛੋਟਾ ਨਹੀਂ ਇਹ ਸਾਰਾ ਛੋਟਾ ਹੈ ਅਜੇ ਇਹ ਤੋਂ ਵੱਡਾ ਅੱਛਾ ਇਹ ਜਿਹੜੀ ਆਪਾਂ ਕਰਨੀ ਨਾ ਇਸ ਤਰ੍ਹਾਂ ਪਾਰਟੀਸ਼ਨ ਕਰਨੀ। ਪਾਰਟੀਸ਼ਨ ਮਤਲਬ ਉਹ ਵਾੜੇ ਵਾਸਤੇ ਲੋਹੇ ਦੀ ਫੈਂਸ ਲਾਉਣੀ ਹੈ। ਉਹਦੇ ਲਈ ਕਰਨੇ ਆ ਵੀ 10-10 ਫੁੱਟ ਤੇ ਉੱਥੋਂ ਇੱਧਰ ਨੂੰ 10 ਫੁੱਟ ਤੇ ਇੱਕ ਹੋਵੇ ਲੋਹੇ ਦਾ ਹੀ ਹੋਵੇ। ਇਹਨੂੰ ਸੀਮੈਂਟ ਜਾਂ ਇੱਟਾਂ ਵਾਲੀ ਨਹੀਂ ਕਰਨੀ। ਉਹ ਲੋਹੇ ਵਾਲਾ ਹੀ ਪਾਈਪ ਜਿਹੜਾ ਲੋਹੇ ਦਾ ਹੀ ਹੋਵੇ। ਠੀਕ ਹੈ ਤੇ ਕਿੰਨੇ ਵਿੱਚ ਕਿੰਨੀਆਂ ਲੇਅਰਾਂ ਲੱਗਣਗੀਆਂ ਉਹਨਾਂ ਨੂੰ ਕੀ ਆਖਾਂਗੇ ਆਪਾਂ? ਉਹਦੇ ਪਾਰਟੀਸ਼ਨ ਹੀ ਭਾਣ ਕਰਨੀ ਆਪਾਂ ਐ ਲਗਾ ਕੇ ਨਾ ਪੋਲ ਨਹੀਂ ਜਿਹੜੀ ਉੱਤੇ ਪੱਟੀ ਲੱਗਣੀ ਆ ਪੱਟੀਆਂ ਮਤਲਬ ਵੀ 2 ਕਿ 3 ਉਹ 3 ਲਾਣੀ 3 ਕਿੰਨੇ ਫੁੱਟ ਤੇ ਲੱਗਣਗੀਆਂ ਉਹ ਲੱਗਣੀ ਇੱਕ ਸਿਰੇ ਤੇ ਲੱਗੇਗੀ ਐਂਡ ਤੇ? ਹਾਂਜੀ ਤੇ 2 ਨੀਚੇ ਲੱਗ ਜਾਣਗੀਆਂ। 5 ਫੁੱਟ ਦਾ ਪੋਲ ਬਣਾਉਣਾ ਆਪਣਾ ਹਾਂ ਤੇ ਫੁੱਟ ਨੀਚੇ ਗਰੋਟ ਹੋ ਜਾਣਾ 4 ਫੁੱਟ ਤੇ। ਹਾਂ 4 ਫੁੱਟ ਇਹ ਇੱਥੇ ਕਾ ਜਾਏਗਾ ਤਕਰੀਬਨ। ਹਾਂਜੀ ਹਾਂ ਤਾਂ ਬਹੁਤ ਹੈ ਨਾ ਮੱਝਾਂ ਕਿਹੜੀਆਂ ਟੱਪਣ ਲੱਗੀਆਂ ਇੱਥੋਂ ਝੋਟੀਆਂ। ਇੱਥੇ ਆ ਇਹ ਇੱਥੇ ਇਹਨੂੰ 4.5 ਤੇ ਲੈ ਜਾ। 4.5 ਕਰ 4.5 ਤੇ ਲੈ ਜਾ। ਗਰੋਟ ਤੋਂ ਬਾਹਰ 4.5 ਪੈਪ ਉੱਤੇ ਚੱਲ ਜੂ ਉਹਦਾ ਕੋਈ ਨਹੀਂ ਲੱਗਣੇ 3 ਹੀ ਉਹ ਉੱਤੇ ਲੱਗ ਜੂਗਾ ਉਹਦਾ ਕੀ 4.5 ਤੇ ਲੈ ਜਾ। ਲਾ ਵੀ ਇਧਰ ਆ ਗਿਆ ਸਿਕੰਦਰ ਅੱਜ ਫੇਰ। ਓਏ ਅੱਜ ਬੜਾ ਸਾਰਾ ਕੁਝ ਪਾਇਆ ਅੱਜ ਤੇ। ਅੱਜ 3 ਝੱਗੇ ਆ। ਅੱਛਾ ਆਹੋ ਮੇਰਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਤੇ ਨਹਾਤਾ ਨਹੀਂ ਅੱਜ? ਠੰਡ ਬੜੀ ਹੈ ਸਮੋਕ ਬੰਦੇ ਨੂੰ ਲੈ ਜਾਂਦੀ ਹੈ। ਨਹੀਂ ਤੇ ਤੈਨੂੰ ਕੀ ਆਂਦੀ ਏਡਾ ਜੁੱਸਾ ਤੇਰਾ? ਮੇਰਾ ਤਾਂ ਪੋਲਾ ਜਿਸਮ ਆ ਭਾਈ। ਆ ਵੇ ਤੰਦੂਰ ਲਵਾਤਾ ਮੈਂ ਓਏ ਰੋਟੀਆਂ ਪਕਾਉਣ ਲਈ। ਮੈਂ ਦੱਸਿਆ ਵੀ ਜਦੋਂ ਸਿਕੰਦਰ ਆਏ ਇਹਦੇ ਦੀ 25-30 ਰੋਟੀਆਂ ਲਾ ਦੇਣੀਆਂ। ਓਏ ਲੋਣ ਵਾਲੇ ਵੀ ਓਏ ਅਸੀਂ ਹਾਰ ਗਏ। ਅਸੀਂ ਨਹੀਂ ਲੋੜੀਆਂ ਹੋਰ ਆਟਾ ਮੁੱਕ ਗਿਆ ਚੀਨੀ ਖਤਮ। ਨਹੀਂ ਬਾਕੀ ਨਾ ਨਹਾਤਾ ਅੱਜ? ਭਾਜੀ ਇੱਕ ਨਾ ਗਾ ਦੱਸ ਲੜਾਈ ਸਾਡੀ ਜੀਆਂ ਦੀ ਨਹੀਂ ਖਤਮ ਹੁੰਦੀ। ਹਾਂ ਅਸੀਂ ਤਾਂ ਵਾਲ ਬੰਦ ਕਰਕੇ ਨਹੀਂ ਪਾਣੀ ਨਹੀਂ ਆਉਂਦਾ ਪਾਣੀ ਨਹੀਂ ਆਉਂਦਾ। ਕਿੱਦਾਂ ਦਾ ਨਹਾਤਾ ਹੈ? ਹਾਂਜੀ ਸਹੀ ਦੱਸੀ। ਇਹ ਕੀ ਆਂਦੇ ਆ ਪਿਛਲੀ ਤਈ ਆ ਜਿਵੇਂ ਝੂਠ ਮਾਰਦਾ। ਕੀ ਆਂਦੇ ਆ ਸਾਂਝਾ ਹੀ ਲਾ ਲਓ। ਸਾਂਝੇ ਨਾਲ ਨਹੀਂ ਦੱਸਣਾ ਤੂੰ। ਆ ਜਾ ਅੱਗ ਬਾਲੀ ਅੱਗ ਸੱਕੀਏ। ਅੱਗ ਬਾਲਤੀ ਮੁੰਡਿਆਂ ਨੇ ਠੰਡ ਹੋ ਗਈ ਬਹੁਤ ਤੇ ਹੱਥ ਰੰਡੇ ਮੈਂ ਬਹਿ ਕੇ ਤਾਂ ਅੱਗ ਸੇਕਦੇ ਤੇ ਧੁੰਦ ਲੱਥੀ ਨਹੀਂ ਤੇ ਫਿਰ ਦੁਬਾਰਾ ਪੈਣੀ ਸ਼ੁਰੂ ਹੋ ਗਈ ਉਸੇ ਦੀ ਉਸੇ ਤਰ੍ਹਾਂ ਹੀ। ਬਾਰਿਸ਼ ਪੈਗੀ ਤੇ ਦੱਸਿਆ ਸਾਡੇ ਮਹਿਕਮਾ ਮੌਸਮੀਆਤ ਵਾਲਿਆਂ ਨੇ ਵੀ ਸ਼ਾਇਦ ਲਾਹੌਰ ਦੇ ਵਿੱਚ ਆਸੇ-ਪਾਸੇ 16 ਤੋਂ 26 ਫੁੱਲ ਠੰਡ ਹੋਣੀ ਹੈ। ਸ਼ਾਇਦ ਸਨੋ ਵੀ ਪਵੇ ਲਾਹੌਰ। 1876 ਜਾਂਦੇ ਪਈ ਸੀ ਲਾਸਟ ਟਾਈਮ ਲਾਹੌਰ ਤੇ ਉਸ ਤੋਂ ਬਾਅਦ ਹੁਣ ਮੁਤਵੱਕੇ ਆ ਵੀ ਸ਼ਾਇਦ ਫਿਰ ਇਹਨਾਂ ਦਿਨਾਂ 'ਚ ਇੰਨੀ ਠੰਡ ਹੋਣੀ ਹੈ। ਤੇ ਜਿਹੜੇ ਨਾਰਦਰਨ ਏਰੀਆ ਵਾਲੇ ਉੱਥੇ ਤੇ ਪੈਣੀ ਹੈ। ਤੇ ਇੱਥੇ ਵੀ ਪੰਜਾਬ 'ਚ ਹੀ ਕਹਿੰਦੇ ਵੀ ਕੰਮ ਗਰਮ ਪੂਰਾ। ਨਹੀਂ ਮੈਂ ਖਾਣ ਡਿਆ ਯਾਰ। ਓਏ ਉਹ ਵੀ ਗੱਲ ਆ ਗਈ ਨਾ ਕੀ? ਪੁੱਤ ਆ ਦੁੱਧ ਚੈੱਕ ਕਰਕੇ ਪੀ ਦੇਖ ਕੇ ਉਹਨਾਂ ਕੋ ਬੜਾ ਕੁੱਤੇ ਕਿਉਂ ਨਹੀਂ ਪੀਤਾ? ਆਹੋ ਅੱਜ ਲਾਗੇ ਕਰੋ ਦੁਆਲੇ ਕਰ ਲਓ ਕੁਰਸੀਆਂ ਪੀੜੇ ਜਮਾਜੇ। ਇਧਰ ਇਹਨਾਂ ਨੇ ਤੰਦੂਰ ਤੇ ਕਰਤੀ ਹੈ ਪੂਰੀ ਮਿੱਟੀ ਭਾਲ ਦੇ ਉੱਤੇ ਮਿੱਟੀ ਦੀ ਲੇਅਰ ਤੇ ਆ ਢੱਕਣੇ ਦਾ ਲਾਤਾ ਉੱਤੇ। ਇਹਦੇ ਨਾਲ ਸੇਵ ਰਹੂਗਾ ਨਾ ਮਤਲਬ ਵੀ ਜਿਹੜਾ ਹੈਗਾ ਨਾ ਮਿੱਟੀ ਦਾ ਉਹ ਖਰਾਬ ਨਾ ਹੋਊਗਾ। ਤੇ ਆਲੇ ਦੁਆਲੇ ਦੇ ਲਾ ਦਿੰਦੇ ਆਪਾਂ ਇੱਟਾਂ ਤੇ ਉਹ ਮਾੜਾ ਜਿਹਾ ਉਹਨੂੰ ਪਲਸਤਰ ਹੋ ਜਾਊਗਾ ਤਾਂ ਐਂ ਬਿਹਤਰੀਨ ਤੰਦੂਰ। ਹੁਣੇ ਆਪਾਂ ਅੱਗ ਬਾਲ ਦੇਣੀ ਹੈ ਲੱਕੜ ਕਟਾ ਕੇ ਨਾ ਮੈਂ ਸੱਦਿਆ ਬੰਦਾ ਇਹਨੂੰ ਪੱਕਾ ਹੋ ਜਾਊ ਨਾ। ਅੱਜ ਅੱਗ ਇਸ ਤੋਂ ਬਾਲਣੀ ਆ ਵੀ ਤੰਦੂਰ ਜਿਹੜਾ ਨਾ ਫੁੱਲ ਇੱਕ ਵਾਰੀ ਪੱਕ ਜਿਹੜੀ ਕੱਚੀ ਮਿੱਟੀ ਹੈ ਨਾ ਉਹ ਸੈੱਟ ਹੋ ਜਿੱਧਰ ਆਗਾ ਆ ਮੇਰਾ ਭਤੀਜਾ ਮੇਰੇ ਵੱਡੇ ਭਰਾ ਦਾ ਲੰਬੜਦਾਰ ਸਾਹਿਬ ਦਾ ਮੁੰਡਾ ਚੌਰੀ ਹਾਰਸ ਚਲਾ ਗਿਆ ਚੌਰੀ ਸ਼ਾਮ ਢਿੱਲੋਂ